ਭਾਈ ਫੈਸਲ ਜਿੰਨ ਚਿਵੜਿਆ ਜਿੰਨ ਜਾ ਕੇ ਆਪਣੇ ਪੀਰਾਂ ਨੂੰ ਕਹਿੰਦਾ ਬੰਦਾ ਠੀਕ ਹੈ ਲੇਕਿਨ ਜ਼ੇਨ ਬਹੁਤ ਗੰਦਾ ਹੀ ਉਹਦਾ। ਮਸਤ ਹੁੰਦੇ ਇਹੋ ਜੇ ਬੱਸ 'ਚ ਬੈਠੇ ਕੰਡਕਟਰ ਆ ਰਿਹਾ ਨਾ ਕਿਰਾਇਆ ਪਿੱਛੇ ਗਿਆ ਔਰ ਇਦਾਂ ਦਾ ਬੰਦਾ ਸਾਰੇ ਬੱਚੇ ਬਿਠਾ ਕੇ ਉਹਨੂੰ ਕੁੱਟ-ਕੁੱਟ ਕਹਿੰਦੇ ਆ ਇੱਥੇ ਬੈਠੇ ਰਹਿਣਾ ਮਹਿਕ ਮਲਕ ਯੂ ਕਿਉਂ ਹੋਇਆ ਹੀ ਹੈ। ਉਹਦਾ ਸਹੀ। अस्सलाम वालेकुम नाज़रीन। रिकॉर्डिंग ते हुन करा ला यार कैमरा ते हुन हो लांदे ਯਾਰ मिठे ਬੋਲੇ ਕੋਈ ਨਾ ਮਿੱਠੇ ਨੂੰ ਸਹੀ ਐਂਕਰੀ ਕਰਨ ਦੇਣੀ ओ कैमरा ते हुन हो लांदे मिठे ਉਹ ਨਾ on ਤੁਸੀਂ ਦੇਖ ਰਹੇ ਹੋ ਸੱਜਾਦ ਜਾਨੀ ਆਫੀਸ਼ੀਅਲ ਟੀ10 ਦੇ ਵਿੱਚ ਤੁਹਾਡਾ ਟੀ10 ਦੇ ਵਿੱਚ ਤੁਹਾਡਾ ਖੁਸ਼ਾਮਦੀਦ ਆ ਜੀ। ਇੱਥੇ ਬਣਦੀ ਸੀ ਤੁਹਾਡੀ ਉਮੀਦ ਕਰਦਾ ਸਾਰੇ ਖੈਰੋ ਆਫੀਅਤ ਨਾਲ ਹੋਵਾਂਗੇ ਬਾਬਿਓ। ਉਹ ਖਤ ਲਿਖਣ ਦੇ ਆ ਖੈਰੋ ਆਫੀਅਤ ਸੇ ਹੋਗੇ ਸ਼ੋਅ ਆ ਯਾਰ ਮਿੱਠੇ ਉਹਨਾਂ ਨੂੰ ਦੱਸ ਕੇ ਕਿੱਦਾਂ ਐਂਕਰੀ ਕਰੀ ਦੀ ਹੈ। ਐਂਕਰ ਤੇਰੇ ਕਰਨ ਦਿਓਗੇ ਤਾਂ ਫੇਰ ਹੀ ਹੈ ਨਾ, ਟੋਟਿਆਂ ਹੀ ਤਾਂ ਮੈਂ ਐਂਕਰੀ ਕਰਨ ਡਿਆ। चढ़ के मिठे ਤਾੜੀ ਕੋਈ ਨਾ ਮਾਰੇ ਵਿੱਚ ਕੋਈ ਨਾ ਬੋਲੇ ਚੁੱਪ ਕਰ। ਬੜਾ ਤੇਰਾ ਮੁਸਾਫਰ ਦੇ ਠੁੱਡੇ ਵਰਗਾ ਮੂੰਹ ਆ, ਕਿਤੇ ਸਬਰ ਕਰੀਦਾ ਹੁੰਦਾ। ਬੜਾ ਖਿਲਾਉਣੇ ਵੇਚਣ ਵਾਲਾ ਜਿੰਨ ਹੁੰਦਾ, ਜਰਾ ਸਬਰ ਕਰਨਾ। ਕਰ ਛੱਲੀ ਤੇ ਝੰਡਾ ਲਾਇਆ ਹੁੰਦਾ ਸ਼ੋਅ ਸ਼ੁਰੂ ਕਰ। ਅੱਲਾ ट्रेन वापस की थी ਓਏ ਹੋਏ नाजरीन कि उसको देखता हूँ मेरी भूख ਲੇਕਿਨ ਸਾਡੇ ਕੋਲ ਨਹੀਂ ਵੇਖੀ ਗਈ। नहीं सही गल है तरस ही बड़ा आया ਉਹਦੇ ਤੇ ਸੱਟ ਲੱਗੀ ਬਾਕੀ ਸੀ ਸਿਆਣੇ ਬਿਆਣੇ ਆ ਗਏ ਆ। ਹਾਂ ਹੁਣ ਇੱਥੋਂ ਕਿ ਬੰਦਾ ਇੰਨਾ ਚੀਜ਼ ਉੱਠ ਕੇ ਤੁਹਾਨੂੰ ਉਠਾਉਂਦਾ ਚੰਗਾ ਲੱਗਦਾ ਵਾ। ਅੱਛਾ ਉਸਕੋ ਦੇਖਤਾ ਹੂੰ। ਯਾਰ ਤੁਸੀਂ ਇੱਕ ਗੱਲ ਨੋਟ ਕੀਤੀ ਮਿੱਠੇ ਦੇ ਬੋਲਣ ਨਾਲ ਹਵਾ ਚੱਲਣ ਲੱਗ ਪਈ ਵੇਖਦਾ ਓਏ उसको देखता हूँ ਸਾਨੂੰ ਵੀ ਵਿਖਾ ਇਹ ਗੱਲੇਪਨ ਅੱਛੇ ਨਹੀਂ ਐ ਸਾਡੇ ਤੋਂ ਦੂਰ ਹੋ ਰਿਹਾ ਹੈ ਬਾਬਾ। ਮਿੱਠੇ ਅਸੀਂ ਵੀ ਤੇਰੇ ਬੇਲੀ ਐ ਜਿਗਰਵਾਂ ਤੇਰੇ ਕੀ ਹੋ ਗਿਆ अंडरटेकर ਦੀ ਅੰਮੀ ਹੁੰਦੀ। ਆਹਾ ਕੀ ਬਾਤ ਹੈ। उसको देखता हूँ ਤੇ ਅੰਮੀ ਯਾਦ ਆਂਦੀ। ਵਾਹ उसको देखता हूँ ਤੇ ਛਿੱਤਰ ਖਾਤਾ ਹੂੰ ਉਹ ਛਿੱਤਰੀ ਪੈਂਦੀ ਤਾਂ ਤੂੰ ਦੇਖਦਾ ਉੜਨ ਵਾਲਾ ਕੁੱਤਾ ਹੁੰਦਾ ਜੀ। उसको देखता हूँ ਉਸਕੋ ਦੇਖਤਾ ਹੂੰ। ਇਦਾਂ ਦੇ ਬੰਦੇ ਨਾ ਮਦਰਸੇ ਦੇ ਗੱਲਾਂ ਨੂੰ ਪੂਰੀਆਂ ਪਾਈ ਜਾਣਗੇ ਤੇ ਤੂੰ ਦੇਣ ਵਾਲਾ ਕੱਖ ਵੀ ਨਹੀਂ। ਇਹੋ ਜਿਹੇ ਬੰਦੇ ਨੇ ਮਿੱਠੇ 8-9 ਪੀਰ ਬਦਲੇ ਹੁੰਦੇ ਆ ਹਦਾਇਤ ਫੇਰ ਵੀ। ਔਰ ਪਿੰਡ ਦੇ ਵਿੱਚ ਕਿਤੇ ਪੁਰਾਣੀ ਕਨਾਤਾਂ ਜੇ ਕਰਕੇ ਖੋਲੋ ਨਾ ਉਹਦੇ ਵਿੱਚੋਂ ਇਦਾਂ ਦਾ ਪਤਾ ਨਿਕਲਦਾ ਉਹ ਮੈਂ ਅੰਦਰ ਹੀ ਸੀ ਉਹ। ਮਾੜਾ ਕਿ ਸਲਾਨੀ ਵਾਲੇ ਨੇ ਕਿਹਾ ਭਾਜੀ ਖਤਮ ਹੋ ਗਿਆ ਤੇ ਉਹਦੇ ਖਿਲਾਫ ਵੱਡੀ ਸਾਜ਼ਿਸ਼ ਕਰ ਰਿਹਾ ਇਹ ਇਹ ਦੋ ਨੰਬਰ ਖਾਂਦੇ ਸਾਰੇ ਹਾਂ ਖਾ ਰਹੇ। ਇਹੋ ਜਿਹੇ ਬੰਦੇ ਨੂੰ ਵਿਆਹ ਸ਼ਾਦੀ ਤੇ ਨਾ ਬੁਲਾਇਆ ਜਾਵੇ ਤੇ ਕਨਾਤਾ ਥਾਣੀ ਪਰੋਣਿਆਂ ਨੂੰ ਵੱਡੇ ਚੁੰਡੇ ਪਰਨ ਦੇ। ਮੈਂ ਵੇਖਿਆ ਕਰੈਕਟਰ ਬੈਠੇ ਉਹ ਕਨਾਤ ਚ ਠੁੱਡਾ ਮਾਰ ਕੇ ਗਿਆ। ਇੰਤਕਾਮ ਲੈ ਰਹੇ ਹੁੰਦੇ ਨੇ ਮੈਨੂੰ ਪਤਾ। ਭਾਈ ਫੈਸਲ ਲਰਗਾ ਵੀ ਇੱਕ ਭਾਈ ਸਟੇਜ ਤੋਂ ਇੰਜ ਪਿੱਛੇ ਨੂੰ ਲਾਜ਼ਮੀ ਡਿੱਗਦਾ। ਉਹ ਸੋਫੇ ਦੇ ਪਿੱਛੇ ਖਲੋਤਾ ਹੁੰਦਾ। ਔਰ ਇਦਾਂ ਦਾ ਪਹਿਲਵਾਨ ਨਾ ਪਾਣੀ ਵਾਲਾ ਹਮਾਮ ਨਹੀਂ ਹੁੰਦਾ, ਪਾਣੀ ਵਾਲਾ ਹਮਾਮ ਉਹਦੇ ਲਾ ਕੇ ਬੈਠਾ ਕਹੀ ਜਾਣੇ ਹੁੰਦਾ ਓਏ ਕਾਕਾ ਬੋਤਲ ਭਰੀ ਓਏ। ਯਾਰ ਇਹੋ ਜਿਹੇ ਬੰਦੇ ਵਲੀਮੇ ਤੇ ਰੋਟੀ ਖਾਂਦੇ ਹੋਣ ਨਾ ਹਲਕਾ ਜਿਹਾ ਨੀਂਦ ਦਾ ਝੋਕਾ ਆਵੇ ਤੇ ਪਰਾਤ ਚ ਮੂੰਹ ਵੱਜਦਾ ਮਿੱਠੇ ਵਰਗੇ ਬੰਦੇ ਰੋਟੀ ਖਾ ਕੇ ਇੰਜ ਬੜੀ ਤਸੱਲੀ ਨਾਲ ਜਾ ਕੇ ਹਮਾਮ ਤੋਂ ਹੱਥ ਧੋਣਗੇ। ਉਹ ਬਾਅਦ ਚੋਂ ਪਤਾ ਚੱਲਦਾ ਜਦੋਂ ਹੱਥ ਸੜਦੇ ਨੇ ਤੇ ਸਬਜ਼ ਚਾਹ ਸੀ। ਹੱਥ ਸੜ ਜਾਂਦੇ ਨੇ। ਯਾਰ ਸਬਰ ਚਾਹ ਪੀਣ ਲੱਗਾ ਵਾ ਉੱਥੇ ਖੱਪ ਪਾਤੀ ਵਾ ਕਸੜ ਚ ਪਾਣੀ ਕਿਤੇ ਪਾਤਾ। ਔਰ ਇਦਾਂ ਦੇ ਇੰਨੇ ਬੰਦੇ ਨਾ ਕੈਚੇ ਵਾਲੀ ਕੁੱਪੀ ਨਹੀਂ ਹੁੰਦੀ ਆਪਣੇ ਬੱਚੇ ਦੇ ਉਹੀ ਮੂੰਹ ਚ ਲਾਈ ਹੁੰਦੀ ਪੀ ਲਓ ਕੋਈ ਬਾਤ। ਹਲੇ ਖਾਣਾ ਖੁੱਲਦਾ ਹੀ ਆ ਤੇ ਸਬਜ਼ ਚਾਹ ਦੇ 10 ਗਲਾਸ ਭੁੱਲ ਲੈਂਦੇ ਯਾਰ ਬਾਅਦ ਚ ਪੀ ਵੈਸੇ ਤੇ ਪੀਦਾ ਵਾ ਯਾਰ ਬੇਟੇ ਲੱਤ ਘੜੀਸ ਕੇ ਸ਼ਾਦੀ ਹਾਲ ਚੋਂ ਬਾਹਰ ਨਿਕਲਣ ਦਿਆ 2.5 ਲੀਟਰ ਦੀ ਬੋਤਲ ਬੰਨੀ ਸੀ। ਔਰ ਇਦਾਂ ਦੇ ਪਹਿਲਵਾਨ ਨੇ ਨਾ 5-7 ਨਾਂ ਢਿੱਡ ਥੱਲੇ ਲੁਕੋਏ ਹੁੰਦੇ ਨੇ। ਯਾਰ ਇੱਕ ਆਹ ਖਲੀਫਾ ਮੈਂ ਨਾਨ ਨੂੰ ਕੋਇਆ। ਐਦਾ ਤਾਂ ਬੰਦਾ ਮੋਟਰ ਚੋਰੀ ਕਰਕੇ ਤੇ ਬਾਅਦ ਚ ਸਾਰੇ ਨੂੰ ਕਹਿੰਦਾ ਇਹਨੇ ਮੈਨੂੰ ਗੁੰਮਰਾਹ ਕੀਤਾ ਇਹਨੇ ਮੈਨੂੰ ਗੁੰਮਰਾਹ ਕੀਤਾ। ਔਰ ਇਦਾਂ ਦਾ ਬੰਦਾ ਪਿੰਡੋਂ ਮਈਅਤ ਵਾਲੇ ਡਾਲੇ ਚ ਆਉਂਦਾ ਤੇ ਐਵੇਂ ਕਹੀ ਮਰ ਗਿਆ ਤੂੰ ਤੇ ਅਸੀਂ ਤਾਂ ਸਿਗਰਟ ਪੀ ਗਿਆ ਨਾ ਕਾਕਾ। ਯਾਰ ਸੋਰੇ ਨੇ ਕੋਈ ਵਿਆਹ ਤੇ ਗੱਲ ਕੀਤੀ ਤੂੰ ਛੜਵਾ ਪੱਟ ਮਾਰਿਆ ਆਪਸੇ ਤੇ ਬੱਚੇ। ਔਰ ਇਦਾਂ ਦਾ ਲਾੜਾ ਹੁੰਦਾ ਜਿਹਦੇ ਸਿਰਾ ਲਾਇਆ ਵੀ ਹੋਣਾ ਫਿਰ ਵੀ ਠੋਡੀ ਜਿਵੇਂ ਤੋਂ ਸਿਰਾ ਇੱਥੋਂ ਉੱਠਿਆ ਹੁੰਦਾ ਨਹੀਂ। ਠੋਡੀ ਏਡੀ ਵੱਡੀ ਕਰਕੇ ਕਿਹਾ ਸੇਰਾ ਪਰਾ ਹੀ ਨਹੀਂ ਕਰ ਰਿਹਾ ਕਾਲੂ ਸੇਰਾ ਹਟਾ ਹੀ ਨਹੀਂ ਰਿਹਾ ਮੂੰਹ ਤੋਂ। ਮੈਂ ਮਾੜਾ ਜਿਹਾ ਪਰਾਂ ਨੂੰ ਕਰਕੇ ਦੇਖਿਆ ਤੇ ਛੱਲੀ ਖਾਂਦੇ। ਕਾਲੂ ਵਰਗਾ ਵੀ ਲਾੜੇ ਦਾ ਦੋਸਤ ਲਾਜ਼ਮੀ ਹੁੰਦਾ ਹੈ ਕਿ ਜਿਹੜਾ ਲਾਸਟਿਕ ਵਾਲੀ ਬੋਟੀ ਲਾੜੇ ਦੇ ਹੀ ਮਾਰ ਦਿੰਦਾ। ਔਰ ਵਿਆਹ ਵਾਲੇ ਦਿਨ ਲੜਕੇ ਗਿਆ ਦੁੱਧ ਪੀਣ ਲੱਗਾ ਤੇ ਸਿਰੇ ਦੀਆਂ ਲੜੀਆਂ ਚੁੱਕੀਆਂ ਉਹ ਦੁੱਧ ਵਾਲੇ ਗਲਾਸ ਪੈਣ ਡਈਆਂ ਇਹ ਪੀਂਦੇ ਆ। ਇੱਕ ਹੁੰਦਾ ਵਾ ਕਾਲੂ ਵਰਗਾ ਪਰੋਣਾ 3 ਪੀਸ ਪਾਇਆ ਹੁੰਦਾ ਵਾ ਅੰਦਰੋਂ ਬਾਸਕਟ ਵਾਲਾ ਹਾਂ ਤੇ ਇੱਕ ਪਾਸੇ ਕੰਨ ਨੂੰ ਮੋਬਾਈਲ ਲਾਇਆ ਹੁੰਦਾ ਦੂਜਾ ਟਰੰਕ ਨੂੰ ਹੱਥ ਪਾ ਕੇ। ਔਰ ਇਦਾਂ ਦਾ ਬੰਦਾ ਅੱਲਾ ਕੇ ਖੈਰ ਵਿਆਹ ਵਾਲੀ ਬੱਸ ਨਾ ਸਭ ਤੋਂ ਪਹਿਲੇ ਫੜ ਕੇ ਗੇਟ ਬੰਦ ਕਰ ਦਿੰਦਾ ਵਿੱਚ ਫਸਿਆ ਹੁੰਦਾ ਹੀ। ਯਾਰ ਇਹੋ ਜਿਹਾ ਸ਼ੋਖਾ ਬੱਚਾ ਵਿਆਹ ਤੇ ਨਾ ਮਾਮਾ ਕੋਈ ਗੱਲ ਕਰੇ
ਤੇ ਲੰਗਰ ਵਾਲਾ ਟੇਬਲ ਚੱਕ ਦਿੰਦਾ ਹੈ। ਦਾਨਸ਼ ਕੇ ਲਾੜੇ ਜਦੋਂ ਇੰਜ ਕਰਕੇ ਘਰ ਵਾਪਸ ਆਉਂਦੇ ਨੇ ਮਾਂ ਚੂਚਾ ਤੇ ਨਹੀਂ ਮਾਰਦੀ, ਕਾਂ ਮਾਰਦੀ। ਸਲਮਾਨ ਵਰਗੇ ਨਾ ਪੜ੍ਹੇ ਲਿਖੇ ਹੁੰਦੇ ਹੁਣ ਬੰਦੇ, ਵਿਆਹ ਤੇ ਗਏ ਨੇ ਨਾ ਤੇ ਐਵੇਂ ਨਜਾਇਜ਼ ਹੀ ਰੋਟੀ ਖਾ ਲਈ, ਸਲਾਮੀ ਤੋਂ ਬਚਣ ਲਈ ਨਾ ਇੰਜ ਸੀਟੀ ਮਾਰਦੇ ਬਾਹਰ ਨਿਕਲਣ। ਸ਼ਰਾਦਤ ਤੇ ਸੀਟੀ ਲਾ ਦੀ ਨਾ, ਸ਼ਰੀਫ ਨੇ ਮੈਨੂੰ ਸੀਟੀ ਨਹੀਂ ਮਾਰਨੀ। ਆ ਮਿੱਠੇ ਦੇ ਬੂਨੇ ਸ਼ੇਰਾ ਪਰੇ ਕੀਤਾ ਤੇ ਟੱਕਰ ਮਾਰਤੀ। ਔਰ ਇਹਦੇ ਤੇ ਮਸਤ ਅੱਲਾ ਮਾਫੀ ਦੇਵੇ, ਸਲਾਮੀ ਦੇਣ ਦੇ ਬਜਾਏ ਨਾ ਸਲਾਮੀ ਵਾਲਾ ਸਫਾ ਫਾੜ ਕੇ ਫਟਾਫਟ ਸਾਲ ਸਾਫ ਕਰਦੇ, ਉਹਨੇ ਫੜਾ ਹੀ ਆ। ਯਾਰ ਇਦਾਂ ਦਾ ਧੂਲਾ ਸ਼ੌਖਾ ਨੇ ਸਿਰਾ ਪਰੇ ਕਦੇ ਕੋਈ ਸਿਗੜ ਲਾ ਦਿੰਦਾ। ਜਿੰਜਾ ਟੈਟਲ ਵਾਲੀ ਗੇਮ ਦੇਖੀ ਹੈ ਕਿਸੇ ਨੇ? ਆਹੋ ਉਹ ਜਦੋਂ ਗਟਰ ਚੋਂ ਬਾਹਰ ਨਿਕਲ ਕੇ ਕਹਿੰਦੇ ਏਦਾਂ ਓਪਨ ਦਾ ਪੀਜ਼ਾ ਲਾਈਟ, ਹਨਾ ਕਰਦੇ ਨੇ ਇਹਦਾ ਸਿਰਾ ਪਰਾਂ ਕੀਤਾ ਤੇ ਕਰਨ ਦੇ ਏਦਾਂ ਓਪਨ ਦਾ ਪੀਜ਼ਾ ਲਾਈਟ। ਇਦਾਂ ਦਾ ਵੀ ਜੀ ਜੂਮੀ ਚੂ 10ਵੀਂ ਸਟੇਜ ਦੀ ਬਲਾ ਨਹੀਂ, ਉਹ ਤੇਰੇ ਵਰਗੀ ਇੰਜ ਕਰਕੇ ਆਉਂਦੀ। ਓਏ ਹੋਏ ਹੋਏ ਹੋਏ, ਉਹ ਜਿਹਦੇ ਕੰਨਾਂ ਚੋਂ ਵੀ ਨਹੀਂ ਬੰਬ ਨਿਕਲਦੇ, ਉਹ 20ਵੀਂ ਸਟੇਜ ਵਾਲੀ। ਆਹੋ। ਉਹਦੇ ਵਰਗੇ ਭਾਈ ਕੰਨਾਂ ਚੋਂ, ਹਨਾ। ਕਾਲੂ ਵਰਗਾ ਵੀ ਆਲ ਫਾਲ ਧੂਲਾ ਹੁੰਦਾ ਵਾ। ਅੱਛਾ ਸਿਰੇ ਦੀ ਸੈਂਟਰ ਚੀਰ ਕੱਢੀ ਹੁੰਦੀ। ਚੀਚਾ ਵੀ ਚੋਰੀ ਗੇਮ ਚ ਆ ਵੀ ਆਂਦਾ ਵਾ, ਇਹਨੂੰ ਫੈਰ ਮਾਰੋ ਨਾ ਤੇ ਨੋਟ ਬਣ ਜਾਂਦਾ, ਯਾਦ? ਔਰ ਸੇਰਾ ਲਾ ਕੇ ਨਾਈ ਕੋ ਚਲਾ ਗਿਆ, ਉਹਨੇ ਖੱਤ ਦੇ ਨਾਲ ਸੇਰਾ ਵੀ ਕੱਟਤਾ ਇਹਨਾਂ ਦਾ, ਬਰਾਬਰ ਕਰਾ ਕੇ ਆ ਗਿਆ। ਇੰਜ ਲੜੀਆਂ ਵੀ ਨਾਲ। ਯਾਰ ਸਿਰੇ ਵਿੱਚੋਂ ਸਿਗੜ ਪੀਂਦੇ ਲੜੀ ਨੂੰ ਅੱਗ ਲੱਗ ਗਈ। ਸਾਡਾ ਇੱਕ ਦੋਸਤ ਸੀਗਾ, ਉਹਨੇ ਜੁਰਾਬ ਫਿੱਟ ਕਰਾ ਕੇ ਨਾ ਉੱਤੇ ਕੁੱਲਾ ਪਾਇਆ, ਉਹ ਗੰਜਾ ਸੀ। ਅੱਛਾ ਅੱਛਾ। ਔਰ ਭਾਜੀ ਅੱਲਾ ਰਕੇ ਖੈਰ ਕੁੱਲਾ ਖੁੱਲਾ ਲੈ, ਐਡਾ ਖੁੱਲਾ ਕੁੱਲਾ ਲੈ ਤੇ ਵਿੱਚ ਫਟੀਆਂ ਫਸਾਈਆਂ ਹੋਈਆਂ ਨੇ। ਮਿੱਠੇ ਨੇ ਵੀ ਸ਼ੇਰਾ ਲਵਾਇਆ, ਉਹਨਾਂ ਨੇ ਖੋਤੇ ਵਾਲੀਆਂ ਨਿਕਲਾਤੀ। ਉਹ ਮਿੱਠੇ ਨੂੰ ਸਿਰਾ ਲਾਉਂਦੇ ਨਾਲ ਸੀਨੇ ਬੰਦ ਵੀ ਲਾਉਂਦੇ। ਸਾਲੀਆਂ ਦੁੱਧ ਪਲਾਇਆ ਤੇ ਗਲਾਸ ਦਾ 1000 ਰੁਪਏ ਮੰਗਣੀ, ਤੇ ਉੱਥੇ ਕਹਿੰਦੇ ਲਾਓ 150 ਰੁਪਏ ਕਿਲੋ ਤਾਂ ਬਾਜ਼ਾਰ ਚੋਂ ਮਿਲਦੇ ਆ। ਨਹੀਂ ਭਾਈ ਉਹ ਪੁੱਛੀ ਹੁੰਦੀ ਆ। ਇਹੋ ਜਿਹੇ ਭਲਵਾਨ ਹੁੰਦੇ ਆ, ਹਾਰ ਕੇ ਢੋਲਾਣੇ ਨਾਲ ਲੜਦੇ ਹੁੰਦੇ। ਓਏ ਬੰਦ ਕਰ, ਮੈਂ ਤੇਰੀ ਬਾਂਹ ਤੋੜ ਦਿਆਂਗਾ, ਮਤ ਕਰ ਇਹਨੂੰ। ਯਾਰ ਰੱਜ ਕੇ ਨਸ਼ਾ ਕਬੱਡੀ 'ਚ ਨਾ ਜਾਫੀ ਨਹੀਂ ਹੁੰਦਾ ਜਿਹੜਾ, ਆਓ ਕਬੱਡੀ 'ਚ ਜਾਫੀ ਨੇ ਅੱਜ ਕੀਤਾ, ਮਿੱਠੇ ਨੇ ਜਾ ਕੇ ਉਹਨੂੰ ਜੱਫੀ ਪਾ ਲਈ। ਗਲੇ ਲਾ ਲਿਆ। ਖੈਰ ਮੁਬਾਰਕ ਭਾਈ। ਇਦਾਂ ਦਾ ਭਲਵਾਨ ਹਾਰ ਹੂਰ ਕੇ ਨਾ ਨਾਲ ਦੇ ਬੰਦੇ ਨੂੰ ਕਹਿੰਦੇ ਓਏ ਬੁੱਲਾ ਚੋਂ ਮਿੱਟੀ ਕੱਢ ਓਏ। ਇਹ ਜੀ ਮਿੱਟੀ ਅੰਦਰ ਗਈ। ਨਿੱਕੇ ਮੁੰਡੇ ਦਾ ਸ਼ਵਾਰਮਾ ਖੋ ਕੇ ਖਾ ਕੇ ਉਹਨੂੰ ਕਹਿ ਰਹੇ ਜ਼ਿੰਦਗੀ ਕੋ ਖੁਦ ਸੰਭਾਲੋ। ਯਾਰ ਇੱਕ ਨਲ ਚ ਡਿੱਗ ਗਿਆ ਤੇ ਫਸਿਆ ਤੇ ਉੱਥੇ ਵੱਟਾ ਘਮਾਉਂਦਾ ਟੇਬਲ ਵਾਲਾ। ਯਾਰ ਇਹ ਖੋਤੇ ਨੂੰ ਕਹਿੰਦਾ ਤੇਰੇ ਲੱਗ ਤੇ KGF ਲਿਖ ਦਵਾਂ। ਯਾਰ ਤੁਰੇ ਜਾਂਦੇ ਜਾਂਦੇ ਜਿਹਦੇ ਚ ਪੈਂਚਰ ਨਹੀਂ ਚੈੱਕ ਕਰੀਦਾ, ਉਹ ਚੋਂ ਐ ਕਰਕੇ ਕਰੂਲੀ ਕਰਦੀ। ਬਾਕੀ ਦੋਸਤੋ, ਕਾਲੂ ਚਲ ਗਿਆ ਬੈਂਕ ਵਾਲਿਆਂ ਨੂੰ, ਕਹਿੰਦਾ ਮੈਨੂੰ ਗਾਰਡ ਰੱਖ ਲਓ, ਮੇਰੇ ਕੋਲ ਆਪਣਾ ਅਸਲਾ ਵਾ। ਉਹਨਾਂ ਨੇ ਕਿਹਾ ਆ ਜੀ ਕਾਲੂ, ਤੇ ਉੱਥੇ ਰੈਕ ਲਾ ਚੁੱਕੀ ਫਿਰਨ। ਤੇ ਉਹ ਉਸਰੇ ਜੀ ਸਮਾਨ ਹੁੰਦਾ। ਬੈਂਕ ਚਲਾ ਗਿਆ, ਉਹ ਕਹਿੰਦੇ ਭਾਈ ਕੋਈ ਚੈੱਕ ਕੈਸ਼ ਕਰਾਉਣਾ, ਕਹਿੰਦਾ ਨਹੀਂ ਭਾਈ ਥੁੱਕ ਵੇਚਣਾ ਹੈ। ਉਹ ਮਾਰੇ ਹੋਏ ਕਿਤੇ ਪੈਕਟ ਬਣਾਉਂਦੇ ਆ ਦੇ। ਯਾਰ ਇੱਕ ਬੰਦੇ ਨੇ ਸੇਬੇ ਲਾ ਬੰਬ ਸਿੱਟਿਆ ਵਾ, ਤੈਨੂੰ ਕੈਚ ਕਰਕੇ ਅਪੀਲ ਕਰਨ ਦਿਆ। ਉਹ ਵਸੇ ਭਰਾ ਕਤਲ ਦੇ ਕੇਸ ਚ ਅੰਦਰ ਹੋਇਆ, ਕਹਿੰਦੇ ਜੱਜ ਅੱਗੇ ਅਪੀਲ ਕਰਦੇ, ਉਧਰ ਜਾ ਕਹਿੰਦਾ ਹੋ ਜਾ ਮੇਰਾ ਰੈਕ ਨਹੀਂ ਹੁੰਦਾ, ਉਹ ਚ ਪਟਾਸ ਭਰ ਕੇ ਨਿਕਲਦੇ। 20 ਰੁਪਏ ਦਾ ਇਹਨੂੰ ਪੰਪ ਮਿਲ ਗਿਆ ਕਾਲੂ ਨੂੰ, 20 ਰੁਪਏ ਦਾ ਪੰਪ ਮਿਲ ਗਿਆ ਹਵਾ ਭਰਨ ਵਾਲਾ, ਇੰਨਾ ਸਸਤਾ ਸੀ। ਇਹਨੇ ਘਰ ਜਾ ਕੇ ਐ ਕਰਕੇ ਮਾਰਿਆ, ਉਹ ਚਟਾਨਾ ਪਾੜਨ ਵਾਲਾ ਬੰਬ ਸੀ। ਚਟਾਨਾ ਪਹਾੜ ਨਹੀਂ ਤੋੜਦੇ ਜਿਹਦੇ ਨਾਲ, ਉਹ ਵਾਲਾ ਉਹ ਫਿਲਮਾਂ 'ਚ ਹੁੰਦਾ ਜਿਹੜਾ। ਹਾਂ ਓਏ ਹੋਏ। ਇਹਨੇ ਐ ਕਰਕੇ ਠਾਪਾ ਮਾਰਿਆ, ਉਹ ਛੱਤਾਂ ਉੱਡ ਗਈ। ਹਫਾਸਤੀ ਟੀਕੇ ਲੋ ਕੇ ਹਰ ਬੰਦੇ ਨਾਲ ਪੰਗਾ ਲੈਣ ਡਏ ਵੀ ਉਹਦਾ ਦਾ ਕੀ ਹੋ ਜਾਣਾ ਵਾ। ਫਾਸਟੀ ਟੀਕੇ ਲਵਾ ਕੇ ਕਹੀ ਜਾ ਰਹੇ ਆਈ ਐਮ ਸੇਫ ਨਾਓ। ਪੈਟਰੋਲ ਪਵਾ ਕੇ ਉਹਨੂੰ ਕਹਿੰਦੇ ਕੱਲ ਦਾ ਤਾਂ ਨਹੀਂ ਪਾਤਾ। ਬਰਫ਼ ਲੈਣ ਗਏ ਤੇ ਉਹਨੂੰ ਕਹਿੰਦੇ ਠੰਡੀ ਜੀ ਦਈ। ਯਾਰ ਜਿੱਥੇ ਸਟੈਟੋਸਕੋਪ ਤੇ ਆਪਣੇ ਕਲੀਨਿਕ ਦੀ ਮੋਹਰ ਬਣਵਾਈ ਹੋ, ਦਵਾਈ ਲਿਖ ਕੇ ਵੀ ਲਾ ਕੇ। ਇੱਕ ਬਰਫ਼ ਵਾਲੇ ਨੇ ਮਹਿਮਾਨ ਖਸੂਸੀ ਬਣਾਇਆ, ਉਹਨੇ ਫੀਤਾ ਨਹੀਂ ਲਵਾਇਆ, ਪਹਿਲੇ ਦੇ ਭਾਨ ਕੋ ਪੱਟੀ ਕਟਾਉਣ ਡਿਆ ਕਰਕੇ। ਯਾਰ ਲੁਕਣ ਮਿੱਟੀ ਖੇਡਣ ਦੀ ਇੱਥੇ ਲੁਕਿਆ, ਉੱਥੇ ਪੁਸ਼ਪਾ ਵਾਲਾ ਟਿਕਟੋਕ ਬਣਾਉਂਦੇ। ਇਹਨੇ ਆਪਣੇ ਓਲਡ ਹੋਮ ਜਮਾ ਕਰਾਇਆ, ਓਏ ਉੱਥੇ ਵੀ ਸ਼ਰਾਬ ਪੀਂਦਾ ਫੜਿਆ ਗਿਆ। ਚਾਚਾ ਉੱਥੇ ਤਾਂ ਆਰਾਮ ਨਾਲ ਰਹਿ ਲੈ। ਅੱਬੇ ਨੂੰ ਘਰੋਂ ਕੱਢਦਾ, ਕਹਿੰਦਾ ਜਾ ਦੁਨੀਆਦਾਰੀ ਵੇਖ। ਖਵਾਜਾ ਸਰਾ ਮੌਤ ਦੇ ਖੂਜ ਨੱਚਣ ਡਿਆ, ਉੱਪਰ ਗਿਆ ਤਾਂ ਥੱਲੇ ਗਿਆ ਪਾਪਾ ਪਾਪਾ। ਯਾਰ ਭਾ ਲਿਆਸ ਨੇ ਬੜੀ ਸੋਹਣੀ ਗੱਲ ਕੀਤੀ ਸੀ, ਐਡੀ ਸੋਹਣੀ ਗੱਲ ਕੀਤੀ ਭਾ ਲਿਆਸ ਨੇ। ਕੀ ਕਹਿੰਦਾ ਮੌਤ ਦੇ ਖੂਹ ਜਿਹੜਾ ਖਵਾਜਾ ਸਰਾ ਨੂੰ ਵੇਖ ਕੇ ਕਹਿੰਦਾ ਆ ਜਿਹੜੀ ਜ਼ਮੀਨਾਂ ਨਹੀਂ, ਆ ਮੇਰਾ ਚਾਚਾ ਹੀ। मेरा शेर उठे ही है जी, शेर में पूरा करांगा। कोई शेर बड़ा मार्फत दावा। ਚੱਲ उसको देखता हूँ
तो वो बफरिंग करने लगती है ਉਹ ਚੱਕਾ ਜਿਹਾ ਘੁੰਮਣ ਲੱਗ ਪੈਂਦਾ ਨਾ ਕਲੀਅਰ ਨਹੀਂ ਆਂਦੀ ਜਦੋਂ ਤੁਸੀਂ ਸ਼ੇਰ ਸੁਣਨਾ ਤੁਸੀਂ ਅਫਸੋਸ ਕਰਨਾ ਆਪਣੀਆਂ ਗੱਲਾਂ ਤੇ ਮਿੱਠੇ ਤੇ ਸੁਣਾ ਚੜ ਕੇ ਆ ਯਾਰ ਉਸਕੋ ਦੇਖਤਾ ਹੂੰ ਮੈਂ ਤੈਨੂੰ ਕਿਹਾ ਸੀ ਨਾ ਉਸਕੋ ਦੇਖਤਾ ਹੈ ਤੂੰ ਉਹਨੂੰ ਹਟਾਇਆ ਨਹੀਂ ਇਹ ਤਾਂ खैर तो ਇਹਦੀ ਬਦਤਮੀਜ਼ੀ ਹੈ ਨਾ उसको देखता हूँ वो आगे से लानत डालती है उसको देखता हूँ ਉਹ ਕਹਿੰਦੀ ਵੀਰੇ ਤੂੰ ਆ ਗਿਆ उसको देखता हूँ और सर पे प्यार देता हूँ हाय 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 क्योंकि मशरकी लड़का है ना घरेलू उसको देखता हूँ तो मुझे वो काड़े वाली फुफ्फो याद आ काड़े वाली फुफ्फू भी बॉडी बिल्डर सी ਇਦਾਂ ਦੇ ਪੜੇ ਲਿਖੇ ਨਾ ਮੈਕਡੋਨਲਡ ਚਵਲਾ ਚੂਲਾ ਮਾਰ ਕੇ ਆਏ ਐਵੇਂ ਕਿ ਪੈਸੇ ਬੈਠੇ ਰੋਲ ਲਈ ਮੈਕਡੋਨਲਡ ਬਰਗਰਾਂ ਖਿੱਚਿਆ ਤੇ ਪਿਛਲੇ ਦੇ ਵੱਜ ਗਿਆ ਇਹ ਹਿਸਾਬ ਉਹ KFC ਵਾਲਿਆਂ ਨੇ ਪੜਿਆ ਲਿਖਿਆ ਹੈ ਨਾ KFC ਵਾਲੇ ਨੇ ਲਿਆ ਕੇ ਇੰਜ ਟਰੇ ਜੀ ਅੱਗੇ ਰੱਖੀ ਹੈ ਤੇ ਉਹਨੂੰ ਕਹਿੰਦਾ 2 ਚਾਵਾਂ ਵੀ ਲੈ ਮੈਕਡੋਨਲਡ ਜਿਸ ਗੱਲ ਤੋਂ ਕੋਈ ਸ਼ੈ ਨਹੀਂ ਖਾਦੀ ਕਿ ਉੱਠ ਕੇ ਆਪ ਜਾ ਕੇ ਲੈਣਾ ਪੈਂਦਾ ਵਾ ਨਹੀਂ ਵਾਂ ਵੀ ਵੇਟਰ ਹੋਣਾ ਚਾਹੀਏ ਉਹ KFC ਵਾਲਾ ਬਾਬਾ ਨਹੀਂ ਹੁੰਦਾ ਉਹਨੂੰ ਵੇਖ ਕੇ ਕਹਿੰਦਾ ਉਹ ਬਜ਼ੁਰਗ ਨੂੰ ਥੱਲੇ ਲਾਓ ਇਹ ਬਜ਼ੁਰਗ ਔਰ ਮਾਸ਼ਾਅੱਲਾ ਕਿੱਡੇ ਸਿਹਤਮੰਦ ਆ ਕਿੱਡੇ ਮੋਟੇ ਆ ਜਿਹੜਾ ਇਫਤਤਾਹ ਦੇ ਵੱਡਾ ਭਕਾਨਾ ਹੀ ਲਾਇਆ ਉਹਨਾਂ ਗਲਤ ਹਰਕਤ ਕਰਕੇ ਚਪੇੜਾ ਖਾਦੀ KFC ਵਾਲੇ ਬਾਬਾ ਵੇਖ ਕੇ ਦੋ ਯਾਰਾਂ ਦੋਸਤਾਂ ਨੂੰ ਕਹਿ ਰਿਹਾ ਅਬ ਬਜ਼ੁਰਗ ਵੇਚ ਰਹੇ ਆਪਣੇ ਉਹ ਇਫਤਤਾਹ ਵਾਲਾ ਭਕਾਨਾ ਨਹੀਂ ਉਹਨੇ ਥੋੜਾ ਅੱਗੇ ਕਰਤਾ ਅੱਗੇ ਹੋ ਜਾ ਕਾਕਾ KFC ਵਾਲੇ ਬਾਬੇ ਵੱਲੋਂ ਗੱਲ ਸੁਣਾਈ ਜਾਂਦਾ ਕਹਿੰਦਾ ਸਾਡੀ ਬੈਠਕ 'ਚ ਬੜੀ ਦੇਰ ਕਿਰਾਏ ਤੇ ਰਿਹਾ ਔਰ ਇਦਾਂ ਦਾ ਬੰਦਾ ਪਹਾੜ ਦੇ ਥੱਲੋਂ ਨਿਕਲ ਕੇ ਸਿਆਹ ਡਰਾ ਦਿੰਦਾ ਯਾਰ ਤੂੰ ਭਰਾਵਾ ਸਿਆਹ ਚਲੇ ਫਿਰ ਤੁਰਨਾ ਸੀਗੇ ਭਾਈ ਫੈਸਲ ਦੀ ਮਹਿਬੂਬਾ ਕਹਿੰਦੀ ਜਾਨੂੰ ਮੈਂ ਤੁਹਾਨੂੰ ਡਰਮ 'ਚੋਂ ਤੇਲ ਕੱਢਣ ਵਾਲਾ ਕਹਿ ਲਿਆ ਕਰਾਂ ਉਹਨੂੰ ਕੀ ਕਹੀਦਾ ਮਸ਼ੀਨ ਉਹ ਮਸ਼ੀਨ ਆ ਉਹ ਕੁੱਪੀ ਇਦਾਂ ਦਾ ਬੰਦਾ ਧਿਆਨ ਗੁੱਪੀ ਇਦਾਂ ਦਾ ਬੰਦਾ ਵਜ਼ੂ ਵਾਲੇ ਟੂਟੀਆਂ ਲੱਗੋ ਨਹੀਂ ਉੱਠਦਾ ਤਾਂ ਜਨਾਜ਼ ਹਰ ਨਾ ਕਹਿੰਦਾ ਠਾਇਆ ਹੀ ਨਹੀਂ ਕਿਸੇ ਨੇ ਪਾਇਆ ਉਸਕੋ ਦੇਖਤਾ ਹੂੰ तो मेरी भूख मिटती है ਕੀ ਗੱਲ ਡਰਾਈਵਰ ਹੋਟਲ ਤੇ ਕੰਮ ਕਰਦੀ उसको देखता हूँ तो मेरी भूख मिटती है ਓਏ ਹੋਏ 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 ਵਾਹ 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 ਮਿੱਠੇ ਵਾਹ 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 ਮਿੱਠੇ ਵੱਡੀਆਂ ਲੈਣਾ ਆਖਰ ਵਾਲੀਆਂ ਦੋ ਵੱਡੀਆਂ ਲੈਣਾ ਕਰ देखता ਗਿਆ हूँ तो मेरी भूख मिटती है ਯਾਰ ਵਾਹ 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 ਮੈਨੂੰ ਵੀ ਭੁੱਖ ਲੱਗੀ ਆ ਹਾਏ 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 ਤੁਹਾਨੂੰ ਦਵਾ ਕੋ ਗੁਜਿਆ ਕਰਕੇ ਪਰੌਠੇ ਦਾ ਮੈਨੂੰ ਭੁੱਖ ਲੱਗੀ ਆ ਮੈਨੂੰ ਵੀ उसको देखता हूँ तो मेरी भूख मिटती है ਬਸ ਮਿੱਠੇ ਤੋਂ ਅੱਗੇ ਨਾ ਸੁਣਾਈ ਇੱਥੇ ਹੀ ਮੁੱਲ ਪੈ ਗਿਆ ਵਾ ਕਮਾਲ ਹੋ ਗਿਆ ਲਾਸ਼ ਕਰਤੀ ਮਿੱਠੇ ਤੋਂ ਵਾਹ 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 उसको देखता हूँ बड़ा तेरा लेटर बक्सर का मुंह है उसको देखता हूँ तो परेशान होता हूँ ऐदा तो मेरी भूख मिटती है ਇਦਾਂ ਦਾ ਚੋਰ ਗਰਮ ਇਸਤਰੀ ਲੁਕਾਉਣ ਦੀ ਕੋਸ਼ਿਸ਼ ਕਰਦੇ ਇੱਥੇ ਟੈਟੂ ਜੇ ਪੜ ਜਾਂਦੇ ਨੇ उसको देखता हूँ तो शर्मिंदा होता हूँ ਆ ਹਾ ਹਾ ਦਾਨਸ਼ ਐ ਸ਼ੇਰ ਆ ਇਦਾਂ ਦੇ ਭਰੇ ਮਜਮੇ ਨੇ ਖਵਾਜਾ ਸਲਾਹ ਕੋ ਲੱਤ ਖਾ ਕੇ ਬੈਠੇ ਹੁੰਦੇ ਮੈਂ ਬੋਲਣਾ ਪਾ उसको देखता हूँ बज्जे रक्षर का मुंह तेरा के गया बड़ा दा ढाल वर्गा मुंह ही ਹਾਂ सच्ची भाई ਇਹਦੀ ਸਾਰੀ ਗੱਲ ਲੈਤੀ ਹੀ ਆ ਭਲਵਾਨ ਓਏ ਤੇਰੇ ਉਹ ਕਲੀਪਾ ਭਾਲੂ ਚਲੋ ਬਸ ਇਦਾਂ ਦਾ ਤਾਂ ਬੰਦਾ ਭਰੀ ਆਇਆ। ਪੰਚਾਇਤ ਜਦਾ ਕਰੇ ਨਾ ਹੁੰਦਾ ਆਈ ਠੀਕ ਆ ਇਦਾਂ ਦਾ ਬੰਦਾ ਘਰ ਦੇ ਵਾਸ਼ਰੂਮ ਚੋਂ ਨਿਕਲ ਕਰਦਾ ਏ ਹੁਣ ਠੀਕ ਹੈ ਭਾਜੀ ਕਿਆ ਹੁਣ ਠੀਕ ਆ ਇੰਜ ਦਾ ਬੰਦਾ ਨੇਪਾਲ ਜਾ ਕੇ ਸਮੋਸੀਆਂ ਵੇਚਦਾ ਲਓ ਜੀ ਬਾਜੀ ਚੱਲ ਆ ਬਸ ਇਹੀ ਗੱਲ ਸੀਗੀ ਖਵਾਜਾ ਸਰਾ ਲਿਫਟ ਨਹੀਂ ਕਰਾ ਰਿਹਾ ਤੁਹਾਨੂੰ ਕਹਿ ਰਿਹਾ ਸਦਾ ਦਿਨ ਇੱਕੋ ਜਿਹੇ ਨਹੀਂ ਰਹਿਣੇ ਹਾਂ ਇਹਨਾਂ ਦੇ ਬੰਦੇ ਪੁੱਛੇ ਨੇ ਪਾ ਤੁਸੀਂ ਕਦੋਂ ਫੌਤ ਹੋਣਾ ਕੋ ਕਹਿੰਗੇ ਨਹੀਂ ਮੈਂ ਪਟਣਾ ਹੀ ਆ ਭਾਜੀ उसको देखता हूँ उसको देखता हूँ तो हिसाब मांगता हूँ फिर ਵਾਹ 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 ਕਰਿਆਨੇ ਆਣਾ ਨਹੀਂ ਜਦੋਂ ਗੱਡੀ ਲੈ ਕੇ ਆਣੀ ਆ ਸ਼ਾਹਦ ਨੇ ਛੋਟੇ ਨੇ ਹਿਸਾਬ ਮੰਗਣਾ ਕਿ ਨਹੀਂ ਉਹ ਸ਼ਾਹਦ ਨੂੰ ਨਹੀਂ ਦੇਖਦਾ ਉਸਕੋ ਦੇਖਤਾ ਹੂੰ ਅੱਛਾ ਚੱਲ उसको देखता हूँ तो मेरी भूख मिटती है ਹਾਏ 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 ਵਾਹ ਵਾਹ ਮਿੱਠੇ ਵਾਹ 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 ਬਹੁਤ ਆਲਾ क्या कहने उसको पहली देखता लैंड हूँ तो मेरी भूख मिटती है ਹਾਏ ਹਾਏ मेरी आंखों का रिज्क है मेरी माँ का चेहरा ਹੁਣ ਤੁਹਾਨੂੰ ਆਪਣੀਆਂ ਗੱਲਾਂ ਦੀ ਸ਼ਰਮਿੰਦਗੀ ਹੋਣ ਡਈ ਕਿ ਨਹੀਂ ਹੋਣ ਡਈ ਯਾਰ ਮੈਂ ਕਹਿੰਦਾ ਯਾਰ ਮਿੱਠੇ ਸਾਡੀਆਂ ਅੱਖਾਂ ਬੰਦ ਕਰਤੀਆਂ ਯਾਰ ਕੀ ਬਾਤ ਹੈ ਯਾਰ ਕਿਆ ਯਾਰ ਬਾਤ। ਤੁਹਾਨੂੰ ਆਈ ਐਮ ਪ੍ਰਾਊਡ ਆਫ ਨਹੀਂ ਝੂਠ ਨਾ ਸਹੀ ਦੱਸਾਂ ਆਈ ਐਮ ਪ੍ਰਾਊਡ ਆਫ ਨਹੀਂ ਭਾਈ ਐਂਕਰ ਮੇਰੇ ਜਰਾ ਹਮਾਮ ਦਾ ਕਹਿ ਦੇਣਾ यार जो बंदा देखा बाबरे आई मेरे यार तुझे देखा तुझे तो याद आया ऐसा लगा कि जीने लगे हम हाँ ਯਾਰ ਇਹਨੇ ਸੱਚ ਹਮਾਮ ਪਾਇਆ ਯਾਰ ਸਲੋਨ ਉਹ ਸਲੋਨ ਹੁੰਦਾ ਹਮਾਮ ਕਿਹੜਾ ਉਹ ਬੜਾ ਕਿਤੇ ਕੜਛਾ ਚੁੱਕ ਕੇ ਆਇਆ ਵਿਚਾਰਾ ਉਹ ਨਹੀਂ ਉਹ ਵਾਲ ਵੀ ਕਹਿੰਦੇ ਨੇ ਵਾਲ ਵੀ ਮੁੱਲ ਲੈਂਦੇ ਹੋ ਤੁਸੀਂ ਨਹੀਂ ਉਹ ਕਹਿਣ ਡਿਆ ਕਾਲੂ ਕਹਿਣ ਡਿਆ हाँ लेंदे आ वाल ਨਹੀਂ ਅਸੀਂ ਵਾਲ ਵਿਕਦੇ ਆ ਕਹਿੰਦੇ 8000 ਰੁਪਏ ਕਿਲੋ ਤੂੰ ਆਪ 36000 ਭਾਜੀ ਸਾਹਿਬ ਦੇ ਸਟਰਾਂਗ ਵਾਲ ਵੇਚਦੇ ਤੂੰ ਕਹਿੰਦਾ ਵੇਚਦਾ ਨਹੀਂਗਾ ਇੱਕ ਵੇਚਦੇ ਹੋ ਬੰਦੇ ਤੁਸੀਂ ਦੇ ਨਾ ਇੱਕ ਬੰਦੇ ਦੇ ਵਾਲ ਗਲਤ ਕੱਟ ਤੇ ਉਹ ਲੜ ਪਿਆ ਕਹਿੰਦਾ ਭਾਈ ਖਲੋ ਪੀਪੇ ਚੋਂ ਕੱਢ ਕੇ ਦੁਬਾਰਾ ਚ ਯਾਰ
ਮੈਂ ਕਿਹੜਾ ਸਲੂਨ ਪਾਇਆ ਉਹਨੇ ਮੇਰਾ ਹੀ ਖੱਤ ਖਰਾਬ ਕਰਤਾ और लड़के क्या बंगाली मुसलमान लगन डे ਜਿਹੜੇ ਤੋਤਲਾ ਪਾਤਰਾ ਤੋਤਲਾ ਅੰਦਰ ਬੋੜ ਨਾਲ ਤੁਸੀਂ ਸਾਰਿਆਂ ਨੇ ਇੱਕ ਦਫਾ ਜਾਣਾ ਯਾਰ ਮੇਰੇ ਵੱਲੋਂ। ਉਹ ਨਹੀਂ ਭਾਈ ਅਸੀਂ ਨਹੀਂ ਜਾਣਾ, ਦੂਰ ਹੀ ਬਹੁਤ ਹੈ, ਇੱਕ ਰੇਟ ਬਹੁਤ ਹੈ ਭਾਜੀ। ਨਹੀਂ ਇੰਨਾ ਰੇਟ ਇਹਦਾ ਨਾਈ ਕੰਮ ਨਹੀਂ ਫੜਦਾ, ਇਹਦੇ ਇੱਥੇ ਉਸਰਾ ਲਾਉਣਾ ਬਹੁਤ ਔਖਾ। ਬੇਟੇ ਹੀਰੋ ਫੇਸ ਹੈ ਯਾਰ, ਆਸਾਨੀ ਨਾਲ ਕੋਈ ਵੀ ਕਰ ਸਕਦਾ। ਇਹ ਹੀਰੋਸ਼ੀਮਾ 'ਚ ਪੈਦਾ ਹੋਇਆ ਫੇਸ ਆ। ਅੱਛਾ ਸ਼ੇਵ ਦਾ ਕਿੰਨੇ ਨੇ? ਪਹਿਲੀ ਦਫਾ ਤੇ ਮੈਂ ਹੀ ਦੇਣੇ, ਤੁਸੀਂ ਯਾਰ ਤੂੰ ਕੀ ਦੇਣੇ ਪੈਸੇ ਕੀ ਹੈ ਯਾਰ? ਭਾਜੀ ਤੁਹਾਡਾ ਮੂੰਹ ਵੱਡਾ ਹੈ, ਤੁਹਾਡੇ ਵੱਲ ਤੇ ਨਾਈ ਨੇ ਇੰਜ ਚੋਕੇ ਮਾਰਦੇ ਆਣਾ ਉਸਤਰੇ ਦੇ ਜਿੱਦਾਂ ਬੈਟਿੰਗ ਕਰਨ ਆ ਰਿਹਾ। ਔਰ ਅੱਲਾ ਕੇ ਕਹਿ ਜਿੱਦਾਂ ਭਾਂ ਤੁਹਾਡਾ ਮੂੰਹ ਆ ਨਾ, ਮਤ ਸੋਚਿਓ ਤੁਹਾਡੀ ਸ਼ੇਫ ਨਾਈ ਖੜ ਕੇ ਕਰੇਗਾ, ਉਹਨੇ ਇੱਕ ਪੈਰ ਇੱਥੇ ਰੱਖਣਾ ਕਿ ਇੱਥੇ ਉੱਪਰ ਚੜ੍ਹ ਕਰਨਾ। ਔਰ ਨਾਈ ਨੇ ਜਦੋਂ ਇੱਧਰ ਜਾਣਾ ਵਾ ਉਹਨੇ ਇਸ ਤਰ੍ਹਾਂ ਫੜ ਕੇ ਐਵੇਂ ਕਰਨਾ ਜਿੱਦਾਂ ਬੈਟਸਮੈਨ। ਰਿਕਸ਼ੇ ਤੇ ਜਾਣਾ ਔਰ ਸ਼ੇਫ ਕਰਕੇ ਉਹਨੇ ਪਾਣੀ ਸ਼ਾਵਰ ਨਾਲ ਨਹੀਂ ਮਾਰਨਾ, ਉਹਨੇ ਡਾਇਰੈਕਟ ਪੰਪ ਨਾਲ ਪੈਪ ਲਾਉਣਾ। ਔਰ ਅੱਧੀ ਸ਼ੇਪ ਕਰਕੇ ਉਹਨੇ ਕਹਿਣਾ ਲੋ ਜੀ ਮੈਂ ਹੁਣ ਰੋਟੀ ਖਾ। ਯਾਰ ਅੱਧੀ ਸ਼ੇਵ ਕਰਕੇ ਉਹਨੇ ਆਕਸੀਜਨ ਲਾਉਣੀ ਹੈ। ਮੇਰੀ ਕਟਿੰਗ ਬਿੱਲੀ ਨਹੀਂ ਕਰਦਾ ਵਾ। ਨਾਈ ਨੂੰ ਜਾ ਕੇ ਕਹਿੰਦੇ ਮੇਰੀ ਸ਼ੇਵ ਕਰ ਦਿਓ, ਕਹਿੰਦੇ ਭਾਜੀ ਤੁਸੀਂ ਪਹਿਲੇ ਨਾ ਰੋਡ ਬਣਾਉਣਾ ਦਿਖਾਓ ਪਹਿਲੇ। ਮੇਰੀ ਕਟਿੰਗ ਬਿੱਲੀ ਨਹੀਂ ਕਰਦਾ। ਬਿੱਲੀ ਨਾਈ? ਹਾਂਜੀ ਭਾਜੀ ਬਿੱਲੀ ਬਹੁਤ ਅੱਛਾ। ਅੱਛਾ ਮੇਰੀ ਉਹ ਕਟਿੰਗ ਆ ਜਿਹੜੀ ਕਿ ਲਾਹੌਰ ਦੇ ਵੱਡੇ ਵੱਡੇ ਐਕਟਰ ਮੈਨੂੰ ਪੁੱਛਦੇ ਕਿ ਯਾਰ ਕਟਿੰਗ ਕਿੱਥੋਂ ਕਰਾਉਣਾ ਹੈ। ਅੱਛਾ ਯਾਰ, ਇਦਾਂ ਦਾ ਬੰਦਾ ਸ਼ੇਵ ਕਰਾਉਣ ਜਾਵੇ ਨਾ, ਉਹ ਕਹਿੰਦਾ ਭਾਈ ਬਲੇਡ ਨਹੀਂ ਲੱਗਣਾ, ਗ੍ਰਾਈਂਡਰ ਲੱਗਣਾ। ਚੱਲ ਔਰ ਐਡਾ ਮੂੰਹ ਸ਼ੇਵ ਕਰਾਉਣ ਜਾਵੇ ਨਾ, ਥੱਲੋਂ ਸ਼ਗਿਰਦ ਲੱਗਾ ਹੁੰਦਾ, ਐਡਾ ਉਸਤਾਦ ਲੱਗਾ ਹੁੰਦਾ, ਦੋ ਉਸਰੇ ਚੱਲ ਰਹੇ ਹੁੰਦੇ। ਇਹਨਾਂ ਦੀ ਤਾਂ ਸ਼ੇਪ ਵੱਡਾ ਮੂੰਹ ਹੈ ਨਾ, ਸ਼ੇਪ ਜਦੋਂ ਕਰਦਾ ਨਾਈ ਸ਼ਗਿਰਦ ਨੂੰ ਕਹਿੰਦਾ ਜਾ ਤੂੰ ਸ਼ਟਰ ਸੁੱਟ ਕੇ ਜਾ, ਛੁੱਟੀ ਕਰ ਜਾ ਤੂੰ। ਸੁਬਹ ਹੁੰਦਾ ਹੈ ਨਾਸ਼ਤਾ ਲਈ ਮੇਰੀ। ਔਰ ਐਡੇ ਮੂੰਹ ਨੂੰ ਅਗਲਾ 4 ਹਾਰ ਨੂੰ ਨਹੀਂ ਫੜਦਾ। ਯਾਰ ਭਾਜੀ ਦੇਖੋ ਸਲੂਨ ਵਾਲੇ ਨੂੰ ਕਾਲ ਕੀਤੀ ਕਿ ਮੈਂ ਕੱਲ ਆ ਰਿਹਾ, ਉਹ ਮੁੰਡੇ ਨੂੰ ਆਪਣੇ ਸ਼ਗਿਰਦ ਨੂੰ ਕਹਿ ਰਿਹਾ ਯਾਰ ਮਸ਼ੀਨਾਂ ਚਾਰਾ ਲਾ ਦੇ ਯਾਰ, ਚਾਰਜਿੰਗ ਤੇ ਲਾ ਦੇ ਸਾਰੀ। ਯਾਰ ਇਹਨੇ ਫੋਨ ਕੀਤਾ ਸਲੂਨ ਵਾਲੇ ਨੂੰ ਕਿ ਮੈਂ ਯਾਰ ਕੱਲ ਆ ਰਿਹਾ, ਮੈਂ ਕਹਿੰਦਾ ਯਾਰ ਕੰਮ ਛੱਡ ਨਾ ਦਈਏ। ਵੱਡਾ ਮੂੰਹ ਹੈ ਨਾ। ਕਿੰਨੀਆਂ ਸੀਟਾਂ ਵਾ ਸਲੂਨ ਦੀਆਂ? ਯਾਰ 4 ਸੀਟੇ, ਕੀ ਗੱਲ? ਬੈੱਡ ਹੈ, ਨਹੀਂ ਮਰੀ ਲੈ ਕੇ ਜਾਣਾ ਬੈੱਡ ਵੀ ਹੈਗਾ, ਸੀਟਾਂ 4 ਨੇ, ਇੱਕ ਸੋਫਾ ਹੈ, ਇੱਕ ਸੋਫਾ ਮਸਾਜ ਸੋਫਾ ਹੈ। ਅਸੀਂ ਤੈਨੂੰ ਐਵੇਂ ਹੀ ਸ਼ਰੀਰ ਸਮਝਦੇ ਰਹੇ। ਤੂੰ ਤੇ ਐਟਮ ਨਿਕਲੇ ਬਾਬਾ, ਕਦੋਂ ਆਈਏ ਦੱਸ ਕਿੰਨੇ ਓਏ ਹਮਾਮ ਤੇ ਬੈੱਡ ਕੌਣ ਰੱਖਦਾ ਵਾ? ਬਾਹਰ ਲਾਲ ਬੱਤੀ ਚੱਲ ਰਹੀ ਹੈ। ਨਹੀਂ ਉਹ ਲਾਲ ਤੇ ਚਿੱਟੀ ਜਿਹੜਾ ਉਹ ਉਹ ਨਹੀਂ, ਗ੍ਰੇਸ ਐਂਡ ਗਲੋ ਭਾਜੀ, ਗ੍ਰੇਸ ਐਂਡ ਗਲੋ। ਗ੍ਰੇਸ ਐਂਡ ਗਲੋਵ ਜੀ ਭਾਜੀ। ਅੱਛਾ ਯਾਰ ਦਾ ਇੱਕ ਵਾਰੀ ਸਾਰਿਆਂ ਨੇ ਗ੍ਰੇਸ ਐਂਡ ਗਲੋਵ ਆ ਜੀ। ਇਹ 81 ਡੀ ਗਰਾਊਂਡ ਨਾ, ਡਾਕਟਰ ਸੌਸੀ ਨਹੀਂ? ਹਾਂ ਡਾਕਟਰ ਸੌਸੀ ਤੋਂ ਥੋੜਾ ਜਿਹਾ ਅੱਗੇ, ਸਿਟੀ ਸਕੂਲ ਦੇ ਸਾਹਮਣੇ। ਔਰ ਬੜਾ ਇੰਨਾ ਕਿ ਸ਼ਰਾਜ਼ ਕੋਲੋਂ ਲੈਦਾ ਵੀ ਕੱਟ ਕੇ ਲਾ ਲਈ। ਹਾਂ ਨਹੀਂ ਅਸੀਂ ਸਾਰੇ ਜਾਵਾਂਗੇ, ਅੱਲਾ ਸਾਡੇ ਭਰਾ ਮੈਂ ਦੇ ਕਹਿ ਰਿਹਾ ਕਾਰੋਬਾਰ। ਵਹਾਂ ਪੇ ਇੱਕ ਸ਼ੋਅ ਕਰਾਂਗੇ ਯਾਰ ਉੱਥੇ ਤਾਂ ਕੋਈ ਡੀਲ ਰੱਖਣਾ ਜਿੱਦਾਂ 버ਗਰ ਵਾਲੀ ਕੋਈ ਫਾਸਟ ਫੂਡ ਤੇ ਹੁੰਦੀ ਆ, ਕੋਈ ਡੀਲ ਰੱਖੀ ਆ ਕੀ ਰੱਖੀ ਡੀਲ? 5 ਟਿੰਡਾਂ ਤੇ 1 ਟਿੰਡ ਫ੍ਰੀ ਆ। 3 ਕਟੀਆਂ ਨਾਲ 1 ਹਾਫ ਲੀਟਰ ਦੇ ਹੁੰਦੇ। ਹੋਰ ਕੀ ਕਰਨ ਯਾਰ 2 ਕਟਕਾਂ ਨਾਲ ਕੈਚਅਪ ਵੀ ਦੇ ਦਿੰਦੇ, ਮਾਇਓਨੀਜ਼ ਵੀ ਦੇ ਦਿੰਦੇ। ਉਹ ਨਹੀਂ ਵਾਲ ਤੁਸੀਂ ਯਾਰ ਕਰਦੇ ਕੀ? ਉਹ ਕਹਿੰਦੇ ਵਾਲ ਵੀ ਉਹ ਖਰੀਦਦੇ ਮੈਨੂੰ ਨੇ। ਨਹੀਂ ਪਤਾ ਭਾਜੀ, ਮੈਂ ਤੇ ਇੱਥੇ ਹੁੰਨਾ। ਉਹ ਯਾਰ ਉਹ ਕਹਿੰਦਾ ਵਾਲ ਖਰੀਦਦੇ ਹੋ ਤੁਸੀਂ। ਭਾਜੀ ਵਾਲ ਮੈਂ ਤੁਹਾਨੂੰ ਦੱਸਦਾ, ਜਿਹੜੇ ਉਹ ਵਾਲਾਂ ਦਾ ਕੀ ਬਣਦਾ ਯਾਰ ਦਾਨਸ਼? ਭਾਜੀ ਉਹਨਾਂ ਦੀ ਖੀਰ ਬਣਦੀ, ਤੁਹਾਨੂੰ ਨਹੀਂ ਪਤਾ ਕੀ ਬਣਦਾ? ਨਹੀਂ ਮੈਨੂੰ ਨਹੀਂ ਬ੍ਰਸ਼ ਬਣਦੇ ਆ। ਉਹ ਵਾਲਾ ਦਾ ਪੀਪਾ ਨਹੀਂ ਬਾਹਰ ਕੱਲਾ ਹੀ ਲੁੱਦ ਕੇ ਬੈਠਾ। ਮਹਿੰਗਾ ਸਲਮਾਨ ਇਹ ਕਰਨੇ, ਕਹਿੰਦਾ ਯਾਰ ਗਾਹਕ ਦੀ ਸੇਵ ਡਿੱਗ ਪਈ। ਯਾਰ ਦੀ ਸੇਵ ਦੇ ਕਿਵੇਂ ਨਵੀਂ ਲੈ ਲਈ? ਉਹ ਨਹੀਂ ਵੈਸੇ ਵਾਲਾਂ ਦਾ ਕਰਦੇ ਕੀ ਭਾਈ ਜੋ ਮਰਜ਼ੀ ਕਰਦੇ, ਵਾਲਾ ਵਾਲੇ ਪੀਪੇ ਵਾਲ ਭਰੇ ਵਾਲ ਵੇਖ ਵੇਖ ਕੇ ਰੋਂਦੇ ਹੋ। ਮੈਂ ਕਿਹਾ ਕੀ ਹੋਇਆ? ਕਹਿੰਦਾ ਸਾਰੇ ਆਧਾਰ ਕੱਟੇ। ਓ ਯਾਰ ਏਡਾ ਵੱਡਾ ਮੂੰਹ ਹੈ, ਸ਼ੇਵ ਕਰਾਣ ਆਮ ਬੰਦਾ ਜਾਵੇ ਨਾ ਤੇ ਉਹ ਕੱਪੜਾ ਕੱਢ ਰਹੇ ਹੁੰਦੇ ਦਰਾਸ ਚ, ਇਹਨੂੰ ਵੇਖ ਕੇ ਕਹਿਣ ਲੱਗ ਪੈਂਦੇ ਉਹ ਕੱਢੋ ਘੋੜੀਆਂ ਫੱਟੇ। ਉੱਤੇ ਚੜ ਚੜ ਕੇ ਕਰਨ ਦੇ ਸ਼ੇਵ। ਓਏ 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 ਯਾਰ ਇਦਾਂ ਦਾ ਓਨਰ ਵਾਲ ਵਾਲੇ ਪੀਪੇ 'ਚ ਵਾਲ ਕੱਢ ਕੇ ਸ਼ੀਸ਼ਾ ਵੀ ਸਾਫ਼ ਕਰ ਲੈਂਦਾ। ਅੱਛਾ ਵੈਸੇ ਕਿੰਨੇ ਦੇ ਕਿਲੋ ਹੈਗੇ ਆ ਵਾਲ? ਉਹ ਭਾਜੀ ਬਹੁਤ ਮਹਿੰਗੇ ਆ, ਪਤਾ ਯਾਰ, ਬਹੁਤ ਮਹਿੰਗੇ ਆ ਵਾਲ। ਭਾਈ ਫੈਸਲ ਸ਼ੇਵ ਕਰਾਣ ਗਏ ਨੇ ਤਾਂ 15-20 ਮਿੰਟ ਬਾਅਦ ਸ਼ਾਗਿਰਦ ਹੰਬਿਆ ਜਾ ਕੇ ਉਸਤਾਦ ਨੂੰ ਕਹਿੰਦੇ ਸਾਬਣ ਲਾਤਾ ਜੀ। ਤੇ ਉਹ ਉਸਤਾਦ ਵੀ ਖਿੱਚ ਕੇ ਉਹ ਦਰਖਤ ਕੱਟਣ ਵਾਲੀ ਮਸ਼ੀਨ ਜਿਹੜੀ ਐਂ ਚੱਲਦੀ ਹੈ ਉਹ ਲੈ ਕੇ ਆਉਂਦਾ। ਭਾਈ ਫੈਸਲ ਸ਼ੇਵ ਕਰਾਉਣ ਗਿਆ, ਨਾਈਆਂ ਦਾ ਮੂੰਹ ਵੇਖ ਕੇ ਨਾ ਘਰ ਫੋਨ ਕਰਕੇ ਕਹਿੰਦਾ ਬੱਚਿਓ ਤੁਸੀਂ ਰੋਟੀ ਖਾ ਲਓ, ਮੈਨੂੰ ਟਾਈਮ ਲੱਗਦਾ। ਨਹੀਂ ਭਾਈ ਫੈਸਲ ਬਹੁਤ ਵੱਡਾ ਮੂੰਹ। ਹਾਂ ਵਾਕਈ ਸੱਚੀ ਬੁੱਗਾ ਬਹੁਤ ਵੱਡਾ ਵਾ। ਕੋਈ ਗੱਲ ਔਰ ਇੱਥੇ ਕੱਪੜਾ ਤਾਂ ਨਹੀਂ ਪਾਉਂਦੇ, ਕਹੂਗਾ ਕਾਕਾ ਕਨਾਦ ਕੱਟ ਪੋਤਾ। ਓ ਐਡਾ ਵੱਡਾ ਮੂੰਹ ਆ, ਨਾਈ ਬਾਹਰ ਨਿਕਲ ਕੇ ਸ਼ੇਵ ਕਰਨ ਦਿਆ, ਮੂੰਹ ਅੰਦਰ ਹੀ ਨਹੀਂ ਵੜਿਆ। ਓਏ ਔਰ ਓਏ ਨਾਈ ਨੇ ਪਹਿਲੇ ਮੂੰਹ ਖਲਾਇਆ, ਉਹਨੇ ਲੱਤਾਂ ਮੂੰਹ 'ਚ ਦਿੱਤੀਆਂ, ਫਿਰ ਕਹਿੰਦਾ ਭਾਈ ਮੂੰਹ ਤਾਂ ਕਰੋ, ਤਾਂ ਕੀਤਾ, ਫਿਰ ਇੱਥੇ ਉਸਰਾ ਲਾਇਆ। ਓ ਯਾਰ ਐਡਾ ਵੱਡਾ ਮੂੰਹ, ਉਸਰੇ ਪਿੱਛੇ ਜਿਹੜੀ ਦਸਤੀ ਆ, ਉਹਦੇ ਪਿੱਛੇ ਬੱਲੇ ਦੀ ਮੋਟਰ ਲਵਾਈ ਆ। ਭਾਈ ਜੀ ਇਹਨਾਂ ਨੂੰ ਕੁਰਸੀ ਤੇ ਬਹਾ ਕੇ ਉਹਨਾਂ ਨੇ ਕੱਪੜਾ ਲਾਇਆ ਤੇ ਐਡਾ ਵੱਡਾ ਮੂੰਹ, ਦਾਬੜੇ ਨਾਲ ਉੱਤੇ ਫੋਮ ਸੁੱਟਣ ਦੇ।
ਯਾਰ ਇੱਕ ਇਹ ਮਿਸਤਰੀ ਨਾਈ ਨੂੰ ਜਾ ਕਹਿੰਦਾ ਪਿੱਛੋਂ ਸੈੱਟ ਕਰ ਦੇ, ਕਹਿੰਦਾ ਤੂੰ ਜਾ ਪਿੱਛੋਂ ਸਾਰੇ ਹੀ ਸੈੱਟ ਕਰ। ਭਾਈ ਫੈਸਲ ਨੂੰ ਵੇਖ ਕੇ ਤੇ ਨਾਈ ਨੇ ਆਪਣੇ ਸ਼ਾਗਿਰਦ ਨੂੰ ਕਿਹਾ 3-1 ਦਾ ਫਾਰਮ ਬਣਾਵੇ। ਯਾਰ ਭਾਈ ਫੈਸਲ ਨਾ ਸ਼ੇਪ ਕਰਾਉਂਦੇ ਉੱਤੋਂ ਮੈਂ ਗਿਆ ਤੇ ਅੱਗੇ ਇਹਨਾਂ ਵਾਲਾਂ ਢੇਰ ਗਿਆ। ਮੈਂ ਕਿਹਾ ਕਟਿੰਗ ਕੁਟਿੰਗ ਦਾ ਨਹੀਂ, ਵਾਲ ਕਿੱਥੋਂ? ਉਹ ਕਹਿੰਦਾ ਭਾਜੀ ਹਲੇ ਤਾਂ ਨੱਕ ਦੇ ਫੜੇ ਆ। ਸਾਰੇ ਨੱਕ ਯਾਰ ਇਹ ਕਟਿੰਗ ਉਹ ਸ਼ੇਪ ਕਰਾਉਣ ਗਏ ਤਾਂ ਕੁਰਸੀ ਤੇ ਭਾ ਕੇ ਤੇ ਉਹ ਬੰਦਾ ਉਹ ਮੂੰਹ 'ਚ ਮਿੱਟੀ ਦਾ ਤੇਲ ਪਾ ਕੇ ਅੱਗ ਵਾਲੀ ਆਈਟਮ ਕਰਾ ਸਾਰੇ ਲਾਤੇ। ਏਡਾ ਵੱਡਾ ਮੂੰਹ ਇੱਥੇ ਉਸ ਤਰ੍ਹਾਂ ਲਾਉਣਾ ਸੀ ਤੇ 2 ਸਿਗਰਟਾਂ ਨੇ ਕਾਨੀਆਂ 'ਚ ਕੀਤਾ ਹੋਇਆ। ਯਾਰ ਬਹੁਤ ਵੱਡਾ ਮੂੰਹ ਤੋਬਾ। ਸ਼ੇਵ ਕਰਾਉਣ ਗਏ ਨੇ ਤੇ ਉਹ ਪੁੱਛਣ ਦੇ ਆ, ਕਹਿੰਦਾ ਠੇਕੇ ਤੇ ਕਰਾਣੀ ਜੇ ਕਿ ਦਿਹਾੜੀ ਤੇ ਕਰਾਣੀ? ਐਸੇ ਯਾਰ ਇੱਥੇ ਤਾਂ ਬੰਦਾ ਮਰ ਜਾਵੇ ਨਾ ਮੂੰਹ ਖੁੱਲਾ ਰਹੇ ਵੇ ਕੇਬਲ ਟਾਈਪ ਹੁੰਦੇ ਕਿਉਂਕਿ ਸਾਫੇ ਦਾ ਤੇ ਮੂੰਹ ਬੰਦ ਨਹੀਂ ਹੁੰਦਾ। ਔਰ ਇੱਥੇ ਤਾਂ ਬੰਦਾ ਮਰ ਜਾਵੇ ਨਾ ਤੇ ਮੂੰਹ ਖੁੱਲਾ ਹੋਵੇ, ਕੋਈ ਸਿਆਣਾ ਉੱਠ ਕੇ ਮੂੰਹ ਬੰਦ ਕਰੇ ਤੇ ਆਪ ਕਹਿੰਦਾ ਨਾ ਕਰੇ ਬੰਦ, ਨਾ ਕਰੇ। ਆਪ ਹੀ ਖੁੱਲਾ ਲੱਗਿਆ। ਆਪ ਹੀ ਕਹਿੰਦੇ ਐਦਾਂ ਦਾ ਬੰਦਾ ਵੀ ਮਰ ਜਾਏ ਤੇ ਮੂੰਹ ਖੁੱਲਾ ਰਵੇ ਨਾ ਤੇ ਲੋਕ ਕਹਿੰਦੇ ਨੇ ਯਾਰ ਕੋਈ ਗੱਲ ਕਰਨ ਲੱਗੇ। ਲੇਕਿਨ ਬੋਲਦਾ ਬੋਲਦੇ ਸ਼ੇਵ ਮਰਿਆ। ਇੰਨਾ- ਮਈਤ ਦੇ ਲਾਗੇ ਬਿਲਕੁਲ ਬਹਿ ਕੇ ਅਫਸੋਸ ਕਰਨ ਦੇ ਤੇ ਦੇਖਿਆ ਤੇ ਇੰਨਾ ਕਫਨ ਦਾ ਗਿੱਲਾ ਮੂੰਹ 'ਚ ਪਾਇਆ ਸੀ। ਨਾਈ ਕੋਲ ਸ਼ੇਵ ਕਰਾਉਣ ਗਏ ਨੇ, ਉਹ ਪਹਿਲੇ ਯੂਐਸਪੀ 'ਚ ਫਿਲਮਾਂ ਭਰਾ ਲਿਆ ਜਿਹੜੀਆਂ ਨਾਲ ਉਹਨੇ ਵੇਖਣੀਆਂ ਸੀ। ਇਦਾਂ ਦੇ ਬੰਦੇ ਕੋਲ ਸ਼ੇਵ ਕਰਾ ਕੇ ਪੈਸੇ ਨਿਕਲੇ ਬਾਹਰ ਕਹਿੰਦੇ ਭਾਈ ਮੇਰਾ ਕੰਨ ਲਾ ਦਿਓ। ਮੇਰਾ ਕੰਨ ਲਾ ਕੇ ਰੱਖ ਦੇ। ਇਦਾਂ ਦੀ ਕੁੱਤੇ ਮੁੰਨਣ ਵਾਲੀ ਮਸ਼ੀਨ ਹੁੰਦੀ ਆ। ਕਰਾਂ ਵੀ ਉਹੀ ਗੱਲ ਹੈ, ਇੱਕ ਮੁੰਨਿਆ ਮਾ ਦੇ ਬੈਠਾ ਵਾ। ਉਹ ਤਾਂ ਆਪ ਕਹਿ ਰਿਹਾ ਜਿੰਨ ਚਿਮੜਨ ਆਇਆ ਤੇ ਜਿੰਨ ਨੂੰ ਪਹਿਲੇ ਦੇਖ ਕੇ ਨਾ ਪੀੜਾ ਨੂੰ ਜਾ ਕੇ ਨਾ ਭਾਜੀ ਤੁਸੀਂ ਮੇਰੀ ਐਮਟੀਐਮ 'ਚ ਗੱਲ ਕਰੋ। ਜਿੰਨ ਕੀਪ ਕੁਆਇਟ ਯਾਰ। ਕੀ ਕੱਤੋਂ ਕੀ ਯਾਰ ਇਹ ਕੁਆਇਟ ਪਿਕ- ਯਾਰ, ਮਿੱਠੇ ਨੂੰ ਜਿੰਨ ਚਿੰਬੜਿਆ ਤੇ ਉਹ ਬਾਹਰ ਹੀ ਫਿਰਨ ਦਿਆ ਵਾ। ਕਿਉਂ? ਸ਼ਾਮ ਨੂੰ ਘਰ ਦੇ ਕਹਿੰਦੇ ਉਹ ਜਿੰਨ ਡੱਕ ਦੋ ਉਹਦਾ। ਅਵਾਰਾ ਕਰ ਦੋ ਯਾਰ। ਜਿੰਨ ਨੂੰ ਚਿਮੜਨ ਆਇਆ ਵਾ ਤੇ ਸ਼ਾਮ ਨੂੰ ਬਾਬਿਆਂ ਨੂੰ ਜਾ ਕੇ ਨਾ ਨਹੀਂ ਸਾਡੀ ਸਮਝ 'ਚ ਨਹੀਂ ਆ ਰਿਹਾ ਬਾਬਿਓ। ਜੇ ਨੇ ਚਿਮੜਿਆ ਤੇ ਉਹਨਾਂ ਨਾਰਾਇਣ ਕਗਾਨ ਦਾ ਪ੍ਰੋਗਰਾਮ ਬਣਾ ਰਹੇ, ਕਹਿੰਦੇ ਚੱਲ ਯਾਰ। ਜਿੰਨ ਚਿੰਬੜਿਆ ਤੇ ਉਹਨੂੰ ਕਹਿੰਦੇ ਆ ਸ਼ੁਕਰ ਆ ਤੂੰ ਮੈਨੂੰ ਚਿੰਬੜਿਆ, ਮੈਨੂੰ ਅੱਗੇ ਕੋਈ ਵੀ ਨਹੀਂ ਬੁਲਾਉਂਦਾ। ਇਹਨੂੰ ਜਿੰਨ ਚਿਮੜੇ ਤੇ ਜਿੰਨ ਬਾਹਰ ਆ ਕੇ ਪੀਰਾਂ ਨੂੰ ਕਹੀ ਜਾਂਦਾ ਉਹਦੇ ਕੋਲ ਕੱਢ ਲਓ, ਮੇਰੇ ਕੋਲ ਤਰਾਨੇ ਹੀ ਕਰਾਈ ਜਾਣ ਡਿਆ ਵਾ। ਇਹਨੂੰ ਵੀ ਜਿਹਨੇ ਚਿੰਬੜਿਆ ਉਹ ਜਿਹਨੇ ਪੀਰ ਕੋ ਚਲਾ ਗਿਆ, ਜਿੰਨ ਚਲ ਗਿਆ। ਕਹਿੰਦੇ ਯਾਰ ਬੋਲਦਾ ਹੀ ਬਹੁਤ ਆ, ਮੈਨੂੰ ਕੱਢੋ। ਭਾਈ ਫੈਸਲ ਜਿੰਨ ਚਿਮੜਿਆ, ਜਿੰਨ ਜਾ ਕੇ ਆਪਣੇ ਪੀਰਾਂ ਨੂੰ ਕਹਿੰਦਾ ਬੰਦਾ ਠੀਕ ਆ ਲੇਕਿਨ ਜ਼ੇਨ ਬਹੁਤ ਗੰਦਾ ਹੀ ਉਹਦਾ। ਮਿੱਠੇ ਨੂੰ ਜਿੰਨ ਚਿੰਬੜਿਆ ਤੇ ਉਹ ਅੰਦਰ ਕੰਨਾਂ ਚੁੰਗਲੀਆਂ ਲੈ ਕੇ ਬੈਠਾ। ਯਾਰ ਇਹਨੂੰ ਜਿਮ ਚ ਬਣਨ ਆਇਆ ਵਾ, ਉਹਨੇ ਕਹਿੰਦਾ ਯਾਰ 1 ਮਿੰਟ ਖੜੋ ਮੈਂ ਸੋਹਰਿਆਂ ਨੂੰ ਹੋ ਕੇ ਆਇਆ ਵਾ। ਉੱਥੇ ਖਲੋਤਾ ਯਾਰ। ਜਿੰਨ ਯਕਦਮ ਇਹਦੇ ਅੰਦਰੋਂ ਨਿਕਲਿਆ ਦਾਨਿਸ਼ ਦੇ। ਮੈਂ ਕੀ ਹੋਇਆ ਅੰਦਰ ਹਬਸ ਹੋਇਆ ਪਿਆ। ਜਿੰਨ ਚਿਮੜਿਆ ਤੇ ਰਾਤ ਦੇ ਟਾਈਮ 12 ਵਜੇ ਤੋਂ ਬਾਅਦ ਜਦੋਂ ਇਹਦੇ ਸੌਣ ਤੋਂ ਬਾਅਦ ਆਪਣੇ ਕੋਕ ਆਫ ਕਾਲ ਕਰ ਰਿਹਾ, ਕਹਿੰਦਾ ਦਿਨੇ ਬੋਲਦਾ ਹੀ ਰਹਿੰਦਾ ਭਾਈ, ਆਵਾਜ਼ ਨਹੀਂ ਆਉਂਦੀ। मीठे को जीन्स चिपका, रात को ये सोया, हैं? वो इसमें से निकल कर इसके भाई में घुस गया। इसको रात को जिन चिपका है चिपका है। तो ये और वो जिन इकट्ठे सोए हुए हैं। जिन्हें इसकी तरफ पासा लिया जिन डर गया। कालू ਨੂੰ ਜਿੰਨ ਚਿੰਬੜਿਆ, ਹਾਂ। ਉਹ ਇਹਦੇ ਮੋਬਾਈਲ ਤੋਂ ਆਪਣੀ ਆਈਡੀ ਖੋਲ ਕੇ ਸਾਰੀਆਂ ਵੀਡੀਓ ਲਾਈਕ ਕਰ ਰਿਹਾ। ਇਹਨੂੰ ਜਿੰਨ ਚਿਮੜਿਆ, ਜਿੰਨ ਆਪਣੇ ਪੀਰਾਂ ਨੂੰ ਜਾ ਕੇ ਕਹਿੰਦਾ ਬੰਦਾ ਬਹੁਤ ਚੰਗਾ ਲੇਕਿਨ ਉਹ ਕਿਸੇ ਲਾਲੇ ਨਾਲ ਵੀ ਬੰਦੇ ਕੋ ਬਹੁਤ ਡਰਦਾ ਹੀ। ਉਹਨੂੰ ਇਹ ਨਹੀਂ ਸੀ ਉਹਦਾ ਕਾਉਣਾ। ਮਿੱਠੇ ਨੂੰ ਜਿਮ ਚ ਮੜਿਆ ਭਾਈ, ਸਵੇਰ ਉੱਠ ਕੇ ਜਿਰੂ ਨੂੰ ਕੁੱਟਣ ਦਿਆ। ਮੈਂ ਕੀ ਆ, ਕਹਿੰਦਾ ਸਾਰੀ ਗਿਫਟਿੰਗ ਕਰਤੀ ਇਹਨੇ ਯਾਰ। ਇਹਨੂੰ ਜਿੰਨ ਚਿਮੜਿਆ ਤੇ ਇੰਜ ਕਰਕੇ ਆਪਣੀ ਵਾਲਦਾ ਕੋ ਗਿਆ। ਇਹਨੇ ਵਾਲਦਾ ਕੋ ਪਿਆ ਲਿਆ ਤੇ ਵਾਲਦਾ ਜਿੰਨ ਨੂੰ ਕਹਿੰਦਾ ਤੂੰ ਵੀ ਲੈ ਲਾ ਪੁੱਤ, ਤੂੰ ਵੀ ਲੈ ਲਾ। ਭਾਈ ਫੈਸਲ ਨੂੰ ਜਿਮ ਚਿੜਿਆ, ਸੁਬਜ ਵੀ ਚਿੜਿਆ। ਤਸੱਲੀ ਨਾ ਕਰੋ ਯਾਰ। ਸਲਿਪ ਆਫ ਟੰਗ। ਭਾਈ ਫੈਸਲ ਨੂੰ ਜਿੰਨ ਚਿੜਿਆ, ਉਹਨੂੰ ਕਹਿ ਰਹੇ ਓਏ ਮੈਨੂੰ ਸ਼ੇਰ ਮਾਰਨਾ ਹੀ ਅੱਜ। ਨਾਜ਼ਰੀਨ ਨਿਹਾਇਤ ਅਫਸੋਸ ਦੇ ਨਾਲ ਦੱਸਣਾ ਪਏਗਾ, ਦੌਰਾਨੇ ਰਿਕਾਰਡਿੰਗ ਬੜਾ ਵੱਡਾ ਜੈਂਪ ਆਇਆ ਵਾ, ਬੜਾ ਵੱਡਾ ਵਕਫਾ ਆਇਆ ਵਾ। ਉਹ ਸਿੱਧੀ ਗੱਲ ਕਰ, ਲਾਈਟ ਚਲੀ ਗਈ ਸੀਗੀ, ਲਾਈਟ ਘੰਟੇ ਬਾਅਦ ਆ ਗਈ ਹੈ ਉੱਧਰ ਹੀ ਆਉਣਾ ਸੀਗਾ। ਜੰਪ ਆਇਆ ਵਾ, ਡਿੰਪ ਆਇਆ ਵਾ, ਡਿੰਪ ਆਇਆ ਵਾ। ਕਿਹੜਾ ਜੰਪ ਆ ਗਿਆ? ਕੀ ਗੱਲ ਡਿੱਗ ਗਿਆ ਤੂੰ ਜੰਪ ਤੋਂ? ਸਪੀਡ ਬ੍ਰੇਕਰ ਆ ਗਿਆ, ਮਤਲਬ ਘੰਟੇ ਦਾ ਜੰਪ ਆਇਆ, ਘੰਟੇ ਦਾ। ਸ਼ੋਅ ਥਰੋ ਕਰ ਲਿਆ ਵਾ। ਪਤਾ ਕੀ ਗੱਲ ਆ? ਖਵਾਇਆ ਸਰਾਂ ਨੂੰ ਕਹਿੰਦਾ ਮੈਨੂੰ ਕੰਮ ਸਿਖਾ। ਲੈ। ਕਿਹੜਾ ਕੰਮ? ਉਹ ਨੱਚਣਾ ਟੱਪਣਾ ਤੈਨੂੰ ਤੂੰ ਆਉਂਦਾ ਵਾ। ਇੱਕ ਖਵਾਜਾ ਸਰਾय ਨੂੰ ਕਹਿ ਰਿਹਾ, ਇੱਕ ਤੇਰੀ ਬਰਾਬਰੀ ਕੇ लिए खुद को कितना गिरा रहा हूँ। ਹਾਏ ਹਾਏ। ਇੱਕ ਖਵਾਜਾ ਸਰਾਂ ਨੂੰ ਕਹਿਣੇ ਤੇ ਚੱਬੂ ਬਹੁਤ ਦੇਖ ਕੇ ਯਾਦ ਆਉਂਦੇ ਮੈਨੂੰ। लेकिन ਇੱਕ ਖਵਾਜਾ ਸਰਾਂ ਨੂੰ ਕਹਿੰਦੇ ਮੁੱਛਾਂ ਰੱਖ 70 ਲੈ ਕੇ ਦਊਂਗਾ। ਖਵਾਇਆ ਸਰਾਂ ਨੂੰ ਕਹਿੰਦਾ ਮਿਲ ਕੇ ਸਮੋਸੀਆਂ ਲਾਈਏ। ਲੈ ਯਾਰ ਇੱਕ ਤਾਂ ਮੈਨੂੰ ਆਹ ਸਮਝ ਨਹੀਂ ਆਉਂਦੀ ਭਾਈ, ਇਹ ਖਵਾਜਾ ਸਰਾਂ ਨੂੰ ਛੋਟੇ ਭਾਈ ਦੀ ਸੀਵੀ ਦੇ ਰਿਹਾ। ਉਹ ਜਿਹੜਾ ਜੈਂਪ ਪਾਉਣ ਦਾ ਮਕਸਦ ਪਤਾ ਕੀ ਸੀ? ਆਰਟਿਸਟ ਢਿੱਲੇ ਮੱਠੇ ਹੋ ਗਏ ਨੇ। ਹਾਏ ਆਰਟਿਸਟ ਦਾ ਜਿਹੜਾ ਗ੍ਰਾਫ ਆ ਨਾ, ਆਰਟ ਦਾ ਕੋਰੀਓਗ੍ਰਾਫ ਇੱਥੇ ਆ ਗਿਆ। ਡਿੱਗ ਪਿਆ ਉਤੋਂ। ਇੱਕ ਮਾਦਰ ਇੱਕ ਮਿੰਟ ਹੈ ਓਏ, ਦੌਰਾਨੇ ਜੰਪ ਚ ਇੰਨਾ ਪਾਣੀ ਪੀਤਾ ਤੁਸੀਂ, ਤੋਬਾ ਮੇਰੀ ਯਾ ਅੱਲਾ ਤੋਏ ਹੋਏ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਹਾਂ।
ਜੰਪ ਆ ਗਿਆ, ਤਬੀਅਤ ਖਰਾਬ, ਐਨੀਵਨ ਟੈਂਪਰਾਮੈਂਟ ਲੂਜ਼, ਇਹ ਉਹ, ਉਹਦੇ 'ਚ ਯਾਰ ਉਹਨਾਂ ਦਾ ਕੀ ਕਸੂਰ ਹੈ? ਯਾਰ ਤੁਹਾਡਾ ਕੀ ਕਸੂਰ ਹੈ? ਤੁਸੀਂ ਤੇ ਚੜ ਕੇ ਆ ਰਹੇ ਹੋ, ਕੋਈ ਵੀ ਨਹੀਂ એનર્ਜੀ ਯਾਰ ਇੱਕ ਗੱਲ ਯੈਸ ਜਾ ਰਹੇ ਹੋ ਆਪਣੀ- ਤੁਸੀਂ। ਉਹਨਾਂ ਦਾ ਕੀ ਕਸੂਰ ਹੈ ਯਾਰ? ਉਹ ਸਾਡੇ, ਅਸੀਂ ਉਹਨਾਂ ਦੀ ਖਾਤਰ ਸਾਨੂੰ ਜੋ ਵੀ ਬਣਨਾ ਪਿਆ ਬਣਾ ਲਿਆ। ਯਾਰ ਫਿਰ ਦੱਸੋ ਹੀ ਨਾ ਆਏ ਯਾਰ। ਹਾਏ 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 ਕੀ ਬਾਤ ਹੈ। ਮਿੱਠੇ ਵੈਸੇ ਤੇਰਾ ਡਿਜ਼ਰਵ ਨਹੀਂ ਸੀ ਕਰਦਾ, ਮੈਂ ਤੂੰ ਜੰਪ ਦੀ ਗੱਲ ਕਰਦਾ, ਜਦੋਂ ਜੰਪ ਤੇ ਪਾਉਂਦਾ ਤੂੰ ਇਹੀ ਕਹਿੰਦਾ ਕਿ ਨਾਦਰੀਨ ਵੈਲਕਮ ਬੈਕ। ਵੈਲਕਮ ਬੈਕ ਤੇ ਤੂੰ ਚੜ ਕੇ ਹੁੰਦਾ, ਜਿੱਦਾਂ ਤੂੰ ਸ਼ੇਰ ਲਾਹੌਤੀ ਅਸਗਰ ਤੂੰ ਜੋ ਵੀ ਕਹਿੰਦਾ ਉਹ ਕਹਿ ਕੇ ਹੁੰਦਾ ਤੂੰ। ਇਹਦਾ ਆਪੂ ਕਹਿੰਦਾ ਮੈਨੂੰ ਮਿੱਠੇ ਤੇ ਯਕੀਨ ਸੀ ਕਿ ਕੁਛ ਨਾ ਕੁਛ ਬਣੇਗਾ। ਹਾਏ ਮੈਂ ਕਿਹਾ ਚਾਚੂ ਤੁਹਾਨੂੰ ਕਿੱਦਾਂ ਪਤਾ ਲੱਗਾ? ਕਹਿੰਦੇ ਜਦੋਂ ਸਮੋਸੀ ਤੇ ਕੈਚ ਪੰਦਾ ਸੀ ਨਾ, ਨੱਚ ਕੇ ਪੰਦਾ ਸੀ। ਕੰਡਕਟਰ ਇਹੋ ਜੀ ਸਵਾਰੀ ਨੂੰ ਕੋ ਮੇਰਾ ਕਿਰਾਇਆ ਦੇ, ਕੋ ਕਹਿੰਦਾ ਮੇਰਾ ਹੋ ਗਿਆ। ਲੈ ਕਿੱਥੇ ਹੋ ਗਿਆ? ਅੱਛਾ ਇਦਾਂ ਦੀ ਸਵਾਰੀ ਨਾਲ ਦੀ ਮਾਈ ਦਾ ਦਿੱਤਾ ਦੇ ਆ ਤੈਨੂੰ, ਦਿੱਤਾ ਨਹੀਂ ਐਲ ਫੇਰ ਕੱਢ ਕੇ ਮਸਤ ਹੁੰਦੇ ਇਹੋ ਜੇ ਬੱਸ 'ਚ ਬੈਠੇ ਕੰਡਕਟਰ ਆ ਰਿਹਾ ਨਾ ਕਿਰਾਇਆ ਦਾ, ਪਿੱਛੇ ਗਿਆ ਉਹ ਜੀਓ ਦਾਨਸ਼ਦਾ ਯਾਰ ਇਸ ਗੱਲ ਨੇ ਮੇਰਾ ਹਾਰਟ ਫੇਲ ਕਰ ਦੇਣਾ ਯਾਰ। ਐ ਤਾਂ ਤੇ ਮਸਤ ਗੱਡੀ 'ਚ ਚੜ ਜਾਣ ਨਾ ਤੇ ਕੰਡਕਟਰ ਆ ਕੇ ਕਿਰਾਇਆ ਮੰਗੇ ਤੇ ਉਹਨੂੰ ਕਹਿੰਦੇ ਅਗਲੇ ਸਟਾਪ ਤੇ ਲੈ ਜਾਣਾ। ਮੈਂ ਕਿਹਾ ਨਹੀਂ ਜਾਏਗਾ, ਅੱਗੇ ਲੈ ਜਾਣਾ ਮਾਮਾ। ਇਦਾਂ ਦਾ ਮਸਤ ਨਾਲ ਦੀ ਸਵਾਰੀ ਦਾ ਸਾਰਾ ਗੋਲਾ ਚੂਸ ਕੇ ਕਹੂਗਾ ਅੱਲਾ ਤੈਨੂੰ ਹੋਰ ਦਊਗਾ। ਇਹੋ ਜਿਹਾ ਭਲਵਾਨ ਵੀ ਬੱਸ 'ਚ ਚੜਿਆ ਹੁੰਦਾ, ਇੰਜ ਸਾਫਾ ਘੁਮਾ ਕੇ ਕਹੇ ਉਹ ਨਹੀਂ ਸੀਟ ਹੈ ਤੇ ਸਾਨੂੰ ਲਾ। ਉਹ ਯਾਦ ਕਰਾਤਾ। ਲੋ ਜੀ ਮਿੱਠੇ ਦਾ ਪਹਿਲਵਾਨ ਚੱਲਣ ਲੱਗਾ। ਇੰਨਾ ਐਦਾਂ ਦਾ ਕਰੈਕਟਰ ਨੂੰ ਕੁਲਫੀ ਵਾਲੇ ਨੇ ਫੜਿਆ ਹੁੰਦਾ। ਓਏ ਕੁਲਫੀ ਕਿੱਥੋਂ ਲਈ? ਇਹ ਨਾਲੀ ਚੋਂ ਕੱਢੀ ਸੀ ਮੈਂ, ਇਹ ਨਾਲੀ ਚੋਂ ਕੱਢ ਕੇ ਕਾਂਡਿਆ ਮੈਂ। ਇਦਾਂ ਦੀ ਸਵਾਰੀ ਨੂੰ ਨਾ ਮੰਜ਼ਲ ਤੇ ਉਤਰ ਕੇ ਯਾਦ ਦੋ, ਸਫ਼ਰ ਦੀ ਦੁਆ ਤੇ ਪੜੀ ਨਹੀਂ ਪਹਿਲੇ ਪੜ੍ਹ। ਨਾਜ਼ਰੀਨ ਹਾਏ ਹਾਏ ਹਾਏ। ਚਾਈਨਾ 'ਚ ਓਬੂ ਲਈ ਲਿਆ ਤੇ ਉਹਦੇ ਅੱਗੇ ਦੋ ਲੱਤਾਂ ਵਾਲਾ ਸੋਚ ਲਾ, ਉਹ ਫੇਰ ਚੱਲਦਾ ਸੀ। ਇਹ ਤੇ ਮੁੱਤੇ ਤੇ ਲਾਇਆ। ਆਓ ਯਾਰ ਹਮੇਸ਼ਾ ਤੁਸੀਂ ਹਮੇਸ਼ਾ ਹਮੇਸ਼ਾ ਕੀ ਹਮੇਸ਼ਾ ਜ਼ਲਾਲਤ ਔਰ ਤਜ਼ਲੀਲ ਔਰ ਕੀ ਕਹਿੰਦੇ ਬੇਇੱਜ਼ਤੀ ਨਾਲ ਨਵਾਜ਼ਿਆ ਉਸ ਬੰਦੇ ਨੂੰ ਤੁਸੀਂ ਜੁੱਤੀ ਦੀ ਵਜ੍ਹਾ ਤੋਂ। ਅੱਜ ਜੋ ਬੰਦਾ ਨਵੇਂ ਬੂਟ ਪਾ ਕੇ ਆਇਆ ਤਾੜੀ ਯਾਰ। ਅੱਜ ਔਰ ਜੀਓ ਸਲਮਾਨ। ਬੂਟ ਉਹ ਲਵ ਯੂ ਯਾਰ। ਬੂਟ ਪਾਏ ਜਿਹੜੇ ਲੱਤ ਛੋਟੀ ਵੱਡੀ ਵਾਲੇ ਨਹੀਂ ਪਾਉਂਦੇ ਮੀਆਂ। ਮੈਂ ਪੁੱਛਿਆ ਇਹ ਬੂਟ ਕਾਤੋਂ ਪਾਏ? ਕਹਿੰਦਾ ਯਾਰ ਮੇਰੇ ਪੈਰਾਂ ਤੇ ਸਾਲਨ ਬੜਾ ਡੁੱਲਦਾ, ਬੜੇ ਸੜਦੇ ਸੀ। ਵੈਸੇ ਅੱਜ ਤੁਸੀਂ ਹਰਕਤ ਕੀਤੀ ਭਾਈ ਫੈਸਲ ਨੇ ਵੀ ਸਾਰਿਆਂ ਨੇ ਯਾਰ ਤੁਸੀਂ ਨਹੀਂ ਯਾਰ, ਵੈਰੀ ਐਪਰੀਸ਼ੀਏਟ ਯਾਰ। ਅੱਲਾ ਬਲੈਸ ਯੂ, ਮੈਂ ਅੱਲਾ ਪਾਕ ਭਾਜੀ- ਆਪਕੋ ਔਰ ਨਵਾਜ਼ੇ। ਆਮੀਨ ਭਾਜੀ। ਮੈਂ 15-20 ਹਜ਼ਾਰ ਦੀ ਸ਼ਾਪਿੰਗ ਕੀਤੀ, ਬੂਟ ਲਏ 2 ਜੋੜੀਆਂ, ਠੀਕ ਆ, ਪੈਂਟਾਂ ਸ਼ਰਟਾਂ ਲਈਆਂ ਐ ਅੱਛੇ ਤਰੀਕੇ ਕੱਲ ਹੁਣ ਕੀ ਫਾਇਦਾ ਇੱਕ ਯਾਰ? ਮਿੰਟ ਠਹਿਰ ਜਾ। ਕਿੰਨੀਆਂ ਪੈਂਟਾਂ ਹਿਲਡਾਂ ਲਈਆਂ? ਦੋ ਮੈਂ ਆ ਭਾਜੀ- ਗਈਆਂ 15,000 ਤੇ ਕੀ ਜਾਂਦਾ। 2 ਪੈਂਟਾਂ ਲਈਆਂ, ਹਾਂ। 3 ਸ਼ਰਟਾਂ ਲਈਆਂ, ਦੋ 2 ਜੋੜੇ ਬੂਟਾਂ ਦੇ ਲਏ, 3। ਉਹਦਾ ਆਈਡੀਆ ਸਹੀ ਸੀਗਾ ਫਿਰ। ਨਵੀਂ 30,000 ਰੁਪਏ ਦੀ ਸ਼ਾਪਿੰਗ ਕਰਕੇ ਕੰਮ ਵਾਸਤੇ ਤੇ ਅਗਲੇ ਦਿਨ ਕੰਮ ਤੋਂ ਜਵਾਬ ਹੋ ਗਿਆ। ਨਵੀਂ ਕਾਰ ਕਿਸੇ ਬੰਦੇ ਦੀ ਖਲੋਤੀ ਹੋਵੇ ਨਾ, ਅੰਜ ਦਾ ਮਸਤ ਆ ਕੇ ਕਹਿੰਦਾ ਇੰਨਾ ਤਸਵੀਰ ਖਿਚਾ ਲਵਾਂ। ਇਦਾਂ ਦਾ ਬੰਦਾ ਨਾ ਬੱਚੇ ਨੂੰ ਇੱਕ ਸੁਪਰ ਦਾ ਪੈਕ ਲੈ ਕੇ ਦਊਗਾ, ਉਹ ਤੁਹਾਡੀਆਂ ਜ਼ਿੰਮੇਵਾਰੀਆਂ ਮੈਂ ਹੀ ਪੂਰੀਆਂ ਕਰਨੀਆਂ ਵਾ। ਸੁਪਰ ਲੈ ਤਾ। ਗਲੀ 'ਚ ਕਿਸੇ ਕੋਲ ਵੀ ਗੱਡੀ ਹੋਵੇ ਨਾ ਤੇ ਇਹੋ ਜਿਹਾ ਸਾਫੇ ਵਾਲਾ ਭਲਵਾਨ, ਓਏ ਬਾਹਰ ਕੱਢ ਬੱਲੋ, ਰਕਸ਼ਾ ਖਲਾ ਮੈਂ ਰਕਸ਼ਾ ਬੱਲੋ। ਮਿੱਠੇ ਦਾ ਟਰੈਕ ਨੇ। ਐਦਾਂ ਦਾ ਕਰੈਕਟਰ ਨਾ ਭਲਵਾਨ ਹੁੰਦਾ, ਨਾ ਕੋਈ ਤਲਕ, ਨਾ ਕੋਈ ਵਾਸਤਾ, ਸਿਰਫ ਤਾਰੀਫ ਕਰਦਾ। ਆ ਪਹਿਲਵਾਨ ਸ਼ਹਜ਼ਾਦਾ, ਆ ਬੱਬਰ ਸ਼ੇਰ, ਆ ਪਹਿਲਵਾਨ। ਤੇਰੀ ਰਾਤੀ ਕੌਣ ਜੰਮਿਆ? ਅੱਛਾ ਕੋਈ ਨਾਸ਼ਤਾ ਕਰਦਾ ਹੋਵੇ ਨਾ ਤੇ ਪਹਿਲਵਾਨ ਜਾ ਕੇ ਐਵੇਂ ਉਹ ਸਾਨੂੰ ਵੀ ਕਰਾਇਆ ਨਾਸ਼ਤਾ, ਕੀ ਹੋ ਗਿਆ ਬੱਲੋ। ਅੱਛਾ ਖਾੜੇ ਢੋਲ ਵੱਜਦਾ ਹੋਵੇ ਨਾ, ਇਦਾਂ ਦਾ ਬੰਦੇ ਦਾ ਕੋਈ ਤਲਕ ਨਹੀਂ, ਆਵਾਮ 'ਚ ਖੋਤਾ ਕਰੀਊਗਾ। ਇਹ ਅੰਦਰ ਆ ਕੇ ਨੱਚ ਲਾ ਲੜਕੇ। ਐਦਾਂ ਦਾ ਮਸਤ ਢੋਲ ਵੱਜਦਾ ਹੋਵੇਗਾ ਤੇ ਸਾਰੇ ਧਮਾਲ ਪੰਦੇ ਆ ਕਰਦੇ। ਭਾਈ ਫੈਸਲ ਵਰਗੇ ਪਹਿਲਵਾਨ ਕੋ ਵੀ ਨਾ ਆਪਣਾ ਕੋਈ ਵਾਕਿਆ ਨਹੀਂ ਹੁੰਦਾ, ਬਜ਼ੁਰਗਾਂ ਦੇ ਸੁਣਾ ਦਿੰਦੇ ਵੱਡੇ ਸਾਡੇ ਬਾਬਾ ਜੀ ਉੱਥੇ ਲੜੇ ਨੇ। ਇਹਦੇ ਆਪ ਕੱਖ ਵੀ ਨਹੀਂ ਮਿੱਟੀ। ਇਦਾਂ ਦਾ ਬੰਦਾ ਸਕੇ ਪਿਓ ਨੂੰ ਕਚੀਚੀਆਂ ਲੈ ਕੇ ਕਹਿਣਾ ਗੁੱਡ ਨਾਈਟ, ਗੁੱਡ ਨਾਈਟ ਫਿਰ ਪਾਪਾ ਜੀ ਹੈ। ਔਰ ਇਦਾਂ ਦਾ ਮਸਤ ਬੱਚਾ ਨਾ ਰਿਆਜ਼ੀ ਟੀਚਰ ਨੂੰ ਵੀ ਗਾਲਾਂ ਕੱਢਦਾ ਹੁੰਦਾ, ਕਿਉਂ ਫਿਰ ਦਫਾ ਹੋ ਜਾ। ਇਹ ਟੀਚਰ ਹੈ ਤੇਰੀ। ਯਾਰ ਪਹਿਲੇ ਦੱਸ ਮਸਤ ਆ ਤੇ ਉਹ ਸਕੂਲ ਉਹਨਾਂ ਨੇ ਰੱਖ ਲਿਆ। ਮਾਂ-ਬਾਪ ਪਾਲਦੇ ਹੁੰਦੇ ਆ। ਇਦਾਂ ਦਾ ਪਾ ਇਦਾਂ ਦੇ ਟੀਚਰ, ਇਦਾਂ ਦੇ ਮਸਤ ਬੱਚੇ ਨੂੰ ਟੀਚਰ ਕਹਿੰਦਾ ਆਪ ਸਬਕ ਯਾਦ ਕਰਕੇ ਨਹੀਂ ਯਾਦ, ਕਿਉਂਕਿ ਕਿਤਾਬ ਖਾ ਗਿਆ ਮੈਂ। ਸਭੇ ਖਾਏ। ਐਦਾਂ ਦਾ ਬੱਚੇ ਨੂੰ ਟੀਚਰ ਕਹੇ ਸਬਕ ਨਹੀਂ ਯਾਦ ਕੀਤਾ, ਲੈ ਅੱਜ ਪੜਾ ਲੇਗਾ, ਉਹ ਤਾਂ ਨਹੀਂ ਔਖੇ ਹੋਈ ਜਾ। ਭਾਈ ਫੈਸਲ ਵਰਗੇ ਮਸਤ ਨੇ ਵੀ ਨਾ ਟੀਚਰ ਦੇ ਕੰਨ ਫੜਾਏ ਹੁੰਦੇ, ਉਹ ਖੜਾ ਹੁੰਦਾ ਜੀ। ਔਰ ਇਦਾਂ ਦੇ ਕੰਨ ਟੁੱਟੇ ਹੁੰਦੇ, ਟੀਚਰ ਕਹੇ ਨਾ ਉਠੋ ਸਬਕ ਸੁਣਾਓਗੇ, ਇਦਾਂ ਸੁਣ ਲੇਗੀ ਫਿਰ ਹੈ, ਇਦਾਂ ਸੁਣ ਲੇਗੀ। ਸਾਫਾ ਕੇ ਨਹੀਂ ਸਾਫ ਹੁਣ ਘੁਮਾਉਣਾ ਗੁੱਸਾ ਕਰਦੇ ਭਾਈ। ਐਦਾਂ ਦੇ ਮਸਤ ਨਾ ਅੱਬੇ ਨਾਲ ਰਫੜ ਪਾ ਲੈਂਦੇ, ਅੱਬਾ ਗੋਤਾ ਬਣ ਮੈਂ ਬਹਿਣਾ ਤੇਰੇ ਉੱਤੇ। ਔਰ ਇਦਾਂ ਦਾ ਸਾਫੇ ਵਾਲਾ ਬੰਦਾ ਅੱਲਾ ਇੰਜ ਕਰਕੇ ਟੈਂਟ ਵਾਲਾ ਸਮਾਨ ਪੂਰਾ ਕਰਨਾ ਤੇ ਉੱਥੇ ਕਹਿੰਦੇ
ਉਹ ਤਾਰੋ ਕੋਏ ਗਲਾਸ ਘਾਟੇ ਕਿਤੇ ਹੀ ਦੱਸ ਨਿਕਲ ਜਾ ਦੱਸ ਸਾਵਾ ਕਿਤੇ ਤੇ ਸਾਫਾ ਬਾਅਦ ਕਮਾ ਲੂਗਾ ਕਿਹੜਾ ਸਾਫਾ ਹੁਣ ਜ਼ਰੂਰੀ ਨਹੀਂ, ਮੌਸਮ ਦੇ ਹਿਸਾਬ ਨਾਲ ਇਦਾਂ ਦਾ ਉਹੀ ਕੰਟੂਟਾ ਟੈਪ ਭਾਈ ਸਾਫਾ ਕਮਾ ਕੇ ਨਾਲ ਹੀ ਇੰਜ ਕਰਕੇ ਵਿਆਹ ਦੇ ਵਿੱਚ ਸਪਰੈਟ ਵੀ ਰੱਖੂਗਾ ਉਹ ਭਾਈ ਥੋੜਾ ਨਮਕ ਤੇ ਫੜੋ ਇੱਥੋਂ ਇਹ ਤੂੰ ਪੀਲਾ ਭਰਾਵਾ ਵੀ ਨਮਕ ਕਿੱਥੋਂ ਲੱਭਦਾ ਫਿਰੇਗਾ ਲੋਕ ਕਹਿ ਸਾਫਾ ਘੁਮਾ ਕੇ ਇਦਾਂ ਦਾ ਚਾਚਾ ਨਾ ਦਿਨਾਂ ਤੇ ਕਹਿ ਰਿਹਾ ਹੁੰਦਾ ਯਾਰ ਬੰਦੇ 50 ਕਰ ਲਓ ਬਰਾਤ ਦੇ ਬਈ 50 ਕਰ ਲਓ। ਯਾਰ ਇਦਾਂ ਦੇ ਬੰਦੇ ਦੀ ਖੁਆਇਸ਼ ਹੁੰਦੀ ਮੇਰੇ ਬੱਚੇ ਤਮੀਜ਼ ਨਾਲ ਗੱਲ ਕਰਨ ਮੈਨੂੰ ਬਸ। ਔਰ ਇਦਾਂ ਦਾ ਬੰਦਾ ਸਾਰੇ ਬੱਚੇ ਬਿਠਾ ਕੇ ਉਹਨੂੰ ਕੁੱਟ ਕਹਿਣ ਆ ਇੱਥੇ ਹੀ ਬੈਠੇ ਰਹਿਣਾ ਮਹਿਕ ਮਲਕ ਯੂ ਕਿਉਂ ਹੋਇਆ ਹੀ ਹੈ ਉਹਦਾ ਕੱਲ ਤੇਰਾ ਉਹ ਕਿੱਥੇ ਗਿਆ ਕਿ ਕਹਿੰਦਾ ਮੇਰੇ ਘਰ ਆ ਵਾ, ਮੈਂ ਜਾ ਕੇ ਦੇਖਿਆ ਤੇ ਅੱਗੋਂ ਆ ਸੀ। ਨਹੀਂ ਉਹ ਛੱਡਤਾ ਉਹ ਹੈਗਾ ਵਾ ਲੇਕਿਨ ਉਹ ਹੁਣ ਅਗਲੇ ਸ਼ੋਅ ਹੱਥ ਰੱਖੇਗਾ ਕਿਉਂਕਿ ਬੰਬਾ ਵਾ ਹੁਣ ਸ਼ੋਅ ਤਾਂ ਮੁੱਕਣ ਵਾਲਾ ਵਾ। ਹਾਂ 15 ਮਿੰਟ ਤਾਂ ਰਹਿ ਗਏ। ਨਾਲੇ ਉਹ ਜਿਹੜਾ ਜੰਪ ਵਿੱਚ ਆ ਗਿਆ ਨਾ ਮਿੱਠੇ ਦੀ ਗੱਲ ਠੀਕ ਆ ਯਾਰ ਅਸੀਂ ਆ ਵੀ ਉਹਨੂੰ ਉਹਦੇ ਵਿੱਚ ਨਾ ਅਸੀਂ ਥੋੜਾ ਜਿਹਾ ਉਹ ਹੋ ਗਏ ਆ ਠੰਡੇ ਟਾਈਪ ਨਾਲੇ ਨਾਲੇ ਸਿੱਧੀ ਸਾਫ਼ ਗੱਲ ਫਨਕਾਰਾਂ ਨੂੰ ਭੁੱਖ ਵੀ ਲੱਗੀ ਹੋਈ ਹੈ ਫਨਕਾਰਾਂ ਦੇ ਮੂੰਹ ਉਤਰੇ ਹੋਏ ਆ ਪਰ ਫੈਸਲ 7 ਵਜੇ ਦਾ ਜਾਣ ਕਰਦੇ ਸੀ ਲੇਕਿਨ ਅਸੀਂ ਡੱਕੀ ਰੱਖਿਆ ਕੋ ਥੋੜਾ ਜਿਹਾ ਉਹਨੇ ਕਿਹਾ ਸੀ ਮੈਂ ਯਾਰ ਆਵਾਮ ਦੀ ਖਾਤਰ ਜੋ ਬਣਨਾ ਮੈਂ ਬਣੂਗਾ ਲੇਕਿਨ 7 ਵਜੇ ਚੱਲੇ ਸੀਗੇ ਹਾਏ ਇਹੋ ਜਿਹਾ ਪਹਿਲਵਾਨ ਸੋਫੇ ਤੇ ਬਹਿ ਕੇ ਇੱਕਦਮ ਮੈਨੂੰ ਯਾਦ ਆਂਦਾ ਆ ਦੇਖੀ ਓਏ ਸਮੋਸਾ ਫਿਸ ਗਈ ਓਏ ਯਾਰ ਯਾਰ ਗੱਲ ਪਤਾ ਕੀ ਹੈ ਜਿਹੜੀ ਮੈਂ ਗੱਲ ਕਰਨ ਲੱਗਾ ਮਾਦਰਤ ਦੇ ਨਾਲ ਭਾਈ ਫੈਸਲ ਲੜ ਕੇ ਜ਼ਿੰਦਗੀ ਚ ਨਾ ਭਾਈ ਚੱਲ ਕਰ ਭਾਈ ਫੈਸਲ ਲੜ ਕੇ ਪਹਿਲਵਾਨ ਨੇ ਵੀ ਨਾ ਆਪਣੇ ਬੈਠਕ 'ਚ ਐਵੇਂ ਐਡਿਟ ਕਰਾ ਤਸਵੀਰਾਂ ਲਾਈਆਂ ਹੁੰਦੀਆਂ ਟਰੰਪ ਨਾਲ ਸਲਾਮ ਲੈ ਰਿਹਾ ਸੰਜੇ ਦੱਤ ਨਾਲ ਸਲਾਮ ਲੈ ਰਿਹਾ ਔਰ ਸਾਲੀਆਂ ਦੁੱਧ ਪਿਲਾਉਣ ਆਉਣ ਨਾ ਤੇ ਇਦਾਂ ਦਾ ਸਾਫ ਜਿਹੜਾ ਭਲਵਾਨ ਪਿੱਛੇ ਖਲੋਗਾ ਉਹ ਨਹੀਂ ਪੀਂਦਾ ਤੇ ਪੁੱਤੇ ਨੂੰ ਪਾ ਦਿਓ ਇਹ ਪਹਿਲਵਾਨ ਵੀ ਸੀ ਤੇ ਨਾਲ ਮਸਤ ਵੀ ਸੀ ਥੋੜਾ ਵਿੱਚ ਮਿਕਸ ਹੈ ਇਹ ਇਦਾਂ ਦੇ ਪਹਿਲਵਾਨ ਨੂੰ ਫੋਨ ਆ ਜਾਵੇ ਨਾ ਤੇ ਕੋਈ ਬੰਦਾ ਟੱਕਰ ਜਾਵੇ ਇਦਾਂ ਹੁਣ ਫੋਨ ਆ ਗਿਆ ਅਸਲਾਮ ਅਲੈਕੁਮ ਉਹ ਤੂੰ ਖਲੋ ਇੱਥੇ ਤੇਰੀ ਬਸ ਤਬੀਅਤ ਸੈੱਟ ਕਰ ਯਾਰ ਫਲਕਾਰ ਵੇਖੋ ਅੱਲਾ ਭਾਵੀ ਦੇ ਫਲਕਾਰ ਜਿਹੜਾ ਨਾ ਡੈਫੀਨੇਸ਼ਨ ਅਗਰ ਮੈਂ ਕਰਾਂ ਮਿਸਾਲ ਦੇ ਤੌਰ ਤੇ ਮੈਂ ਨਾ ਇੱਕ ਕਰੈਕਟਰ ਦਾ ਬੜਾ ਪਤਾ ਲੈ ਲਾ ਬੜਾ ਹੀ ਪਤਾ ਲੈ ਲਾ ਫਲਕਾਰ ਤੇ ਉਹਨੂੰ ਨਾ ਕਿਸੇ ਦਾ ਵੀ ਫੋਨ ਆਇਆ ਨਾ ਤੇ ਉਹਨੇ ਭਲਾ ਕੀ ਕਰਨਾ ਹੈਲੋ ਅਸਲਾਮ ਅਲੈਕੁਮ ਸਤਿ ਸ੍ਰੀ ਅਕਾਲ ਤੇ ਉਹਨੇ ਸਤਿ ਸ੍ਰੀ ਅਕਾਲ ਤੁਹਾਨੂੰ ਸੁਣਾਣਾ ਤੇ ਫੋਨ ਸਾਈਡ ਤੇ ਜਾ ਕੇ ਸੁਣਨਾ ਵੀ ਤਾਂ ਕਿ ਪਤਾ ਲੱਗੇ ਕਿ ਪਤਾ ਲੱਗੇ ਆਊਟ ਆਫ ਕੰਟਰੋਲ ਮੈਂ ਨਾ ਗੱਲ ਕੀ ਕਰਨਾ ਸੀ ਮੈਂ ਗੱਲ ਇਹ ਕਰਨਾ ਚਾਹ ਰਿਹਾ ਸੀ ਕਿ ਯਾਰ ਕੋਈ ਵੀ ਕੰਮ ਹੈ ਨਾ ਉਹਦੇ ਚ ਰਿਲੈਕਸੇਸ਼ਨ ਬਹੁਤ ਜ਼ਰੂਰੀ ਹੈ ਮੈਂ ਅੱਗੇ ਦਾਨਿਸ਼ ਨੂੰ ਵੀ ਕਿਹਾ ਮਿੱਠੇ ਨੂੰ ਵੀ ਕਿਹਾ ਸਾਰਿਆਂ ਨੂੰ ਕਿਹਾ ਕਿ ਯਾਰ ਕੋਈ ਵੀ ਕੰਮ ਹੈ ਨਾ ਫਨਕਾਰ को यार सुई नहीं डिगनी चाहिए बिल्कुल मैं एक शेर भी सुनाना होना वा कि पर्दा गिरते ही चले जाते हैं हर रोज है जीना हमें हर रोज है मरना डरना होगा हर रोज है जीना हमें हर रोज है मरना काश हम इस मुल्क के फनकार ना होते यार अगर तुसी बिजनेस कर रहे हो ਤੁਹਾਨੂੰ ਸਕੂਨ ਹੀ ਨਹੀਂ ਹੈਗਾ ਤੁਸੀਂ ਆਪਣਾ ਜ਼ਾਤੀ ਬਿਜ਼ਨਸ ਕਰ ਰਹੇ ਹੋ ਤੁਸੀਂ ਗੱਡੀਆਂ ਲੈ ਇਹ ਉਹ ਸਕੂਨ ਨਹੀਂ ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਹੈਗਾ ਤੁਹਾਨੂੰ ਸਕੂਨ ਹੀ ਨਹੀਂ ਹੈਗਾ ਫਿਰ ਤੁਸੀਂ ਲਾਨਤ ਤਾਂ ਫਿਰ ਉਸ ਗੱਡੀਆਂ ਤੇ ਯਾਰ ਠੀਕ ਹੈ ਨਾ ਲਾਨਤ ਤਾਂ ਉਸ ਪੈਸੇ ਤੇ ਸਕੂਨ ਅੱਲਾ ਤੇਰਾ ਭਲਾ ਸਹੀ ਗੱਲ ਲੇਕਿਨ ਤੁਸੀਂ ਫਿਰ ਨਾ ਕਮੀ ਜ਼ਰੂਰ ਵੇਖੋ ਆਪਣੇ ਆਪ 'ਚ ਕਿ ਸਕੂਨ ਕਿਉਂ ਨਹੀਂ ਹੈਗਾ ਅੱਲਾ ਨਾਲ ਕਨੈਕਸ਼ਨ ਇਦਾਂ ਦਾ ਬੰਦਾ ਇਦਾਂ ਦੀ ਗੱਲ ਕਰਕੇ ਨਾ ਕਮੈਂਟਾਂ ਨੇ ਸਾਰੀ ਆਵਾਮ ਆਪਣੇ ਖਿਲਾਫ ਕੀਤੀ ਹੁੰਦੀ ਹੈ ਉਹ ਚੁੱਪ ਕਰਕੇ ਬੈਠਾ ਰਹੇ ਹਾਂ ਗੱਲ ਕਾਹਤੋਂ ਕਰਨਾ ਆਹੋ ਤੇ ਫਿਰ ਲਾਨਤ ਯਾਰ ਇਹੋ ਜਿਹੇ ਪੈਸੇ ਤੇ ਸਹੀ ਗੱਲ ਉਹੀ ਗੱਲ ਕਰਨੀ ਹੈ ਨਾ ਕਿ ਜੇ ਤੁਹਾਡੀ ਲਾਈਫ 'ਚ ਯਾਰ ਤੁਸੀਂ ਕਰਦੇ ਵੀ ਪਏ ਹੋ ਸਾਰਾ ਕੁਝ ਕਰ ਰਹੇ ਹੋ ਫਿਰ ਬੇਚੈਨ ਸਕੂਨ ਨਹੀਂ ਤੇ ਫਿਰ ਆਪਣੇ 'ਚ ਕਮੀਆਂ ਦੇਖੋ ਯਾਰ ਕੀ ਹੈ ਕਮੀਆਂ ਵੀ ਔਰ ਖਾਲਿਕ ਨਾਲ ਰਾਬਤਾ ਵੀ ਕਰੋ ਅੱਛਾ ਵਾਲ ਵੈਸੇ ਕੰਮ ਕਿਸ ਆਂਦੇ ਆ ਮੈਨੂੰ ਵਾਲਾਂ ਦੀ ਨਹੀਂ ਪਤਾ ਯਾਰ ਇਹ ਦੇਖੋ ਇਹ ਵਾਲ ਚਾਹ ਨਾ ਖਾਂਦਾ ਵਾ 8000 ਰੁਪਏ ਕਿਲੋ ਜ਼ਿਆਦਾ 20000 ਰੁਪਏ ਕਿਲੋ 24000 ਰੁਪਏ ਕਿਲੋ ਭਾਜੀ 24000 ਰੁਪਏ ਕਿਲੋ 1200 ਸਟਾਂਕ 1200 ਰੁਪਏ ਸਟਾਂਕ ਮੈਨੂੰ ਲੱਗਦਾ ਮੇਰਾ ਬਿੱਲ ਉਧਰੋਂ ਨਿਕਲ ਆਣਾ ਨਹੀਂ ਉਹ ਕੱਟੇ ਹੋਏ ਨਹੀਂ ਬੇਟੇ ਕੰਗੀ ਨਾ ਵਾਏ ਹੋਏ ਹਾਂਜੀ ਜਿਹੜੇ ਟੁੱਟੇ ਹੋਏ ਝੜੇ ਹੋਏ ਵਾਲ ਜਿਹੜੇ ਬੁੱਢੀਆਂ ਕੰਗੀਆਂ ਕਰਨਾ ਉਹ ਕਰਾਂ ਨਹੀਂ ਕਿਸੇ ਖਾਤੇ 'ਚ ਉਹ ਵਿਕਨ ਤੇ ਤੂੰ ਤੇ ਕਰੋੜਾਪਤੀ ਬਣ ਜਾ ਤੇ ਹਰ ਬੰਦਾ ਹੀ ਕਰੋੜਪਤੀ ਹੋਵੇ ਹਰ ਮਾੜੇ ਜੇ ਪੈਸੇ ਚਾਹੀਦੇ ਹੁਣ ਟਿੰਡ ਕਰਕੇ 50 ਰੁਪਏ ਫੜ ਲਿਆਂਦੇ ਥੋੜਾ ਜਿਹਾ ਐਦਾਂ ਲੱਗਣ ਡਿਆ ਵੀ ਥੱਲੋਂ ਖੱਤ ਕਿਸੇ ਹੋਰ ਬੰਦੇ ਦਾ ਮੁੱਛਾਂ ਕਿਸੇ ਹੋਰ ਬੰਦੇ ਦੀਆਂ ਧਾਰੀਆਂ ਯਾਰ ਲੇਕਿਨ ਇਹਨੇ ਨਾ ਸ਼ਰਟ ਲਈ ਉਹ ਦਾਣੇ ਬਣੇ ਸੀ ਉੱਤੇ ਤੇ ਥੋੜੇ ਦਿਨਾਂ ਬਾਅਦ ਨਾ ਉਹ ਦਾਣਿਆਂ ਦਾ ਮੂੰਹ ਬਣਨ ਲੱਗ ਪਿਆ ਉਹ ਪਿੰਪਲ ਹੋਏ ਹੋਏ ਇਦਾਂ ਦੇ ਭਲਵਾਨ ਨੂੰ ਪੁੱਛਣਾ ਮੋਟਰਸਾਈਕਲ ਚਲਾਉਂਦੇ ਭਾਜੀ ਮੋੜਨ ਲੱਗਿਆ ਮੇਰਾ ਪੱਟ ਫਸ ਜਾਂਦਾ ਇਦਾਂ ਦੇ ਪਹਿਲਵਾਨ ਨੇ ਵੀ ਅੱਧੇ ਤੋਂ ਬਹੁਤਾ ਢਿੱਡ ਟੈਂਕੀ ਤੇ ਰੱਖਿਆ ਹੁੰਦਾ ਔਰ ਇਦਾਂ ਦੇ ਭਲਵਾਨ ਨਾਲ ਅੜਦੇ ਆ ਇਦਾਂ ਦੇ ਭਲਵਾਨ ਨੂੰ ਘੱਟ ਨਜ਼ਰ ਆਉਂਦਾ ਐਵੇਂ ਜੰਪ ਤੇ ਦੁਆ ਕਰਕੇ ਆਂਦੇ ਖੈਰ ਬਾਬੇ ਉਹ ਫਿਰ ਅੱਲਾ ਰੱਖੇ ਖੈਰ ਅੱਲਾ ਬਖਸ਼ੇ ਤਾਂ ਜੰਪ ਦੀ ਦੁਆ ਕਰਕੇ ਆ ਇਹੋ ਜਿਹੇ ਪਹਿਲਵਾਨ ਨਾ ਇਹੋ ਜਿਹੇ ਪਹਿਲਵਾਨ ਰਸ਼ 'ਚ ਸਾਫਾ ਘੁੰਮਦੇ ਇੱਕ ਗੱਲ ਕਰ ਓਏ ਆ ਢਿੱਡ ਥੱਲੇ ਕੋਣ ਭਰਿਆ
ਔਰ ਇਦਾਂ ਦੇ ਵੱਡੇ ਢਿੱਡ ਵਾਲੇ ਭਲਵਾਨ ਨੂੰ ਨਾ ਨਜ਼ਰ ਨਹੀਂ ਆਉਂਦਾ ਉਹਨਾਂ ਥੱਲੇ, ਤੇ ਕਿਸੇ ਬੱਚੇ ਨੂੰ ਬੁਲਾ ਕੇ ਹੋ ਰਿਹਾ ਕਾਕਾ ਵੇਖ ਜ਼ਰਾ ਮੈਂ ਜੁੱਤੀ ਪਾਈ ਹੋਈ ਆ। ਰਾਤ ਨੂੰ ਇਹੋ ਜਿਹੇ ਭਲਵਾਨ ਨਾ ਬੈੱਡ ਤੇ ਪੈ ਕੇ ਆਪਣਾ ਢਿੱਡ ਫੋਲਡ ਕਰਨ ਦੇ ਹੁੰਦੇ। ਇਦਾਂ ਦੇ ਭਲਵਾਨ ਦਰਬਾਰ ਵਾਲਿਆਂ ਨੂੰ ਬਾਬਿਆਂ ਨੂੰ ਧੱਕਾ ਲਾਇਆ, ਬਾਬਾ ਜੀ ਮਰਜ਼ੀ ਹੈਗੀ ਹੈ, ਫਿਰ ਕਰ ਨਹੀਂ ਰਹੇ ਸੀ ਪੂਰਾ ਯਾਰ, ਕੰਮ ਨਹੀਂ ਹੋ ਰਿਹਾ। ਜਾਲੀ ਬਾਬੇ ਦਾ ਕਾਲੂ ਮਰੀਦ ਬਣ ਗਿਆ ਤੇ ਉਹਨਾਂ ਦੀ ਕੋਈ ਗੱਲ ਪੂਰੀ ਨਹੀਂ ਹੋਈ, ਤੇ ਦੂਰੋਂ ਮੋਟਰਸਾਈਕਲ ਖਿਲਾਰ ਕੇ ਉਹਨੂੰ ਕਹਿੰਦੇ ਆ, ਬਾਬਾ ਜੀ ਕਿਹਦੇ ਕੋਲੋਂ ਕੰਮ ਸਿੱਖਿਆ ਜੇ? ਨਹੀਂ ਚਾਚ ਐਵੇਂ ਦੁਕਾਨ ਪਾ ਲਈ। ਯਾਰ ਇਦਾਂ ਦੇ ਵੱਡੇ ਢਿੱਡ ਵਾਲੇ ਭਲਵਾਨ ਮੂੰਹ 'ਚ ਢਿੱਡ ਲਾ ਕੇ ਨਾਲਾ ਬੰਨਣ ਦੇ ਹੁੰਦੇ। ਯਾਰ ਕਾਲੂ ਦਾ ਕੰਮ ਨਹੀਂ ਹੋਇਆ ਕੋਈ, ਤੇ ਪੀਰ ਸਾਹਿਬ ਨੂੰ ਇੰਜ ਨਾ ਕਮੀਜ਼ ਚੁੱਕ ਕੇ ਮੋਜ਼ਰ ਦਿਖਾ ਰਿਹਾ। ਇੱਕ ਜਗ੍ਹਾ ਤੇ ਬੰਬ ਚੱਲਿਆ ਤੇ ਭਾਈ ਫੈਸਲ ਸਾਵਾ ਘਮਾਉਂਦੇ ਬਾਹਰ ਆਉਂਦੇ, ਓਏ ਕਿੰਨਾ ਸੇਕ ਸੀ, ਕੱਪੜੇ ਚਾੜ। ਇਹ ਦਾਨਿਸ਼ ਨੇ ਵੀ ਕੀ ਹਰਕਤ ਕੀਤੀ, ਇੱਕ ਜਗ੍ਹਾ ਤੇ ਬੰਬ ਚੱਲਿਆ, ਇਹ ਡੱਬਾ ਲੈ ਕੇ ਪਲਾਸ ਦੇ ਸਾਹਮਣੇ ਤਰੀਜ਼ਾ ਵਾਲਾ ਸੂਟ ਪਾਇਆ ਮਿੱਠੇ ਨੇ, ਨਾਲ ਹੱਥ 'ਚ ਚਿਮਟਾ ਫੜਿਆ। ਮੈਂ ਕਿਹਾ ਤੂੰ ਕੌਣ? ਕਹਿੰਦਾ ਮੈਂ ਤਾਰਕ ਅਜ਼ੀਜ਼ ਦਾ ਤੇ ਆਰਫ ਲੋਹਾਰ ਦਾ ਨਾ ਮੁਸ਼ਤਰਕਾ ਸ਼ਾਗਿਰਦ ਹੋਇਆ ਵਾ, ਮੇਰਾ ਨਾਮ ਆ ਤਾਰਕ ਲੋਹਾਰ। ਤਾਰਕ ਅਜ਼ੀਜ਼ ਨਹੀਂ। ਯਾਰ ਸਲਵਾਰ 'ਚ ਫੂਕ ਭਰ ਕੇ ਛੱਤ ਤੋਂ ਛਾਲ ਮਾਰਨ ਦੇ ਦੱਸ, ਮੇਰਾ ਝੂਠ ਆ ਯਾਰ ਉਹ। ਸ਼ਵਾਰਮਾ ਖਾਣ ਲੱਗੇ ਪੁੱਠੀ ਫੂਕ ਮਾਰ ਕੇ ਚਿਕਨ ਸਾਰਾ ਸੁੱਟ ਲਿਆ। ਪੈਰਾਸ਼ੂਟ ਨਾਲ ਲਮਕ ਕੇ ਥੱਲੇ ਆ ਰਹੇ, ਕਹਿੰਦੇ ਹੱਥਾ ਸ਼ੂਟ। ਸ਼ਵਾਰਮੇ ਨੂੰ ਇੰਜ ਕਰਕੇ ਖਾਣ ਡੇ ਆ। ਯਾਰ ਸ਼ਵਾਰਮਾ ਲਿਆ ਕੇ ਸੱਚੀ ਮੁੱਚੀ ਯਾਰ ਮਿੱਠਾ ਅੱਲਾ ਵਾਂਗੂ ਕਹਿਣਾ ਨਹੀਂ ਚਾਹੀਦਾ, ਅਸੀਂ ਸਾਰੇ ਬੜੇ ਮਾਰੇ ਨਹੀਂ ਉਹ ਕਿਦਾਂ ਉਦਾਂ ਕਹੋ ਨਾ। ਕਹਿ ਵੀ ਕਰ ਨਹੀਂ ਕਹਿਣਾ ਨਹੀਂ ਚਾਹੀਦਾ ਮਿੱਠੇ ਨਾਜ਼ਰੀਨ ਨੂੰ ਕਰਨਾ ਲਵ ਯੂ ਯਾਰ ਨਾ ਸਾਰੇ ਬ్రో ਮਿੱਠਾ ਨਾ ਆਮ ਬੰਦੇ ਨੂੰ ਖਾਬ ਆਏਗਾ ਯੂਰਪ ਫਿਰ ਰਿਹਾ, ਅਮਰੀਕਾ, ਕੈਨੇਡਾ, ਵਰਲਡ ਟੂਰ ਜਹਾਜ਼ ਤੇ, ਇਹੋ ਜਿਹੇ ਕਰੈਕਟਰ ਨੂੰ ਖਾਬ ਵੀ ਚੰਗੇ ਨਹੀਂ ਆਉਂਦੇ। ਸੱਪ ਆ ਗਿਆ, ਠੂਮੇ ਨੇ ਡੰਗ ਮਾਰਤਾ, ਵਾਸ਼ਰੂਮ 'ਚ ਡੱਗ ਗਿਆ ਕੋਈ, ਕੰਨ ਖਜੂਰਾ ਜੀ ਮੁੜਿਆ, ਖਾਬ ਵੀ ਬੜੇ ਮਾੜੇ ਅੱਛਾ ਆ। ਇਦਾਂ ਦਾ ਬੰਦਾ ਨਾ ਬੁਰਸ਼ ਕਰਦਾ ਇੱਕ ਘੋਟਾਂ ਦੇ ਵੀ ਨਿਕਾਲ ਲੈਂਦਾ। ਯਾਰ ਕਿਸੇ ਨੂੰ ਇਸ ਤਰ੍ਹਾਂ ਦਾ ਖਾਬ ਆਉਂਦਾ ਕਿ ਉਚਾਈ ਤੋਂ ਡਿੱਗਿਆ ਤੇ ਇੰਜ ਅੱਖ ਖੁੱਲੀ, ਬੜੀ ਵਾਰੀ। ਹੈਨਾ? ਹਾਂ ਤੈਨੂੰ ਆਇਆ ਬਹੁਤ ਇਹ ਕਾਮਨ ਖਾਬ ਆ। ਨਹੀਂ ਬੰਦਾ ਕੋਮਨ ਖਾਬ ਡਿੱਗਦਾ ਨਹੀਂ ਉੱਠਦਾ ਹੈਗਾ। ਤੇ ਬੈੱਡ ਤੇ ਹੁੰਦਾ। ਆਹੋ। ਇਹਦੀ ਤਬੀਰ ਜਿਹੜੀ ਹੈ ਉਹ ਨਾ, ਫਿਰ ਠਾਰ ਜੀ ਪੈਂਦੀ ਇੱਥੇ। ਹਾਂ ਇਹਦੀ ਤਬੀਰ ਹੈਗੀ ਹੈ ਕਿ ਤੁਸੀਂ ਉਚਾਈ ਤੋਂ ਗਿਰੇ ਹੋ ਨਾ, ਤੁਹਾਡਾ ਕੋਈ ਕੰਮ ਦਾ ਮਸਲਾ ਬਣੇਗਾ ਜਾਂ ਕੋਈ। ਮੈਨੂੰ ਟਾਇਰ ਪੈਣ ਵਾਲੇ ਹੁੰਦੇ ਗੱਡੀ ਕਾਫੀ ਦੇ। ਹੱਦ ਤੱਕ ਅਲਹਮਦੁਲਿਲਾ ਮੈਨੂੰ ਪਤਾ ਹੈਗਾ। ਅੱਛਾ ਜੀ। ਇਦਾਂ ਦੇ ਬੰਦੇ ਨਾ ਫੈਮਿਲੀ 'ਚ ਬਹਿ ਕੇ ਸਿਗਰਟ ਕੱਢਣਾ ਤੇ ਨਾਲ ਦੀ ਸੱਸ ਨੂੰ ਪੁੱਛਣਗੇ ਆਵੇ ਜੀ ਵੀ ਉਹ ਕਿਹੜਾ ਵਿਚਾਰੀ ਪੀਂਦੀ ਹੈ। ਇਦਾਂ ਦੇ ਬੰਦੇ ਨੇ ਨਾ ਅੱਲਾ ਰੱਖੇ ਖੈਰ ਸੱਸ ਦੇ ਪਰਸ 'ਚ ਖੁੱਲੇ ਚੌਲ ਪਏ ਹੁੰਦੇ, ਗੁਰਕੀਆਂ ਨਾਲ ਖਾਂਦੇ। ਐਤ ਤਾਂ ਪਤਾ ਸਿਗਰਟ ਪੀਵੇ ਤੇ ਸੱਸ ਨੂੰ ਕਹਿੰਦਾ ਟੋਚਨ ਲਵਾਈ ਜਰਾ। ਫੈਮਿਲੀ ਗਰੁੱਪ ਬਣਾਇਆ ਤੇ ਹੱਬਾ ਐਡ ਹੀ ਨਹੀਂ ਕੀਤਾ। ਦੇਖੋ ਬੱਚੇ ਕੁੱਟਣ ਨਹੀਂ, ਮੈਂ ਕਿਹਾ ਛਡਾਉਣ ਨਹੀਂ ਡਿਆ, ਕਹਿੰਦਾ ਵਿਊਜ਼ ਦੀ ਖਾਤਰ ਕਰਨ ਲਈ ਹੈ। ਵੀ ਉੱਥੇ ਵਿਊਜ਼ ਕਿਹੜੇ ਆ ਗਏ ਯਾਰ। ਯਾਰ ਇਹ ਵੀ ਬੜਾ ਕੁਝ ਹੋ ਰਿਹਾ, ਵਿਊਜ਼ ਦੀ ਖਾਤਰ ਬੜਾ ਕੁਝ ਹੋ ਰਿਹਾ। ਲੇਕਿਨ ਤੁਸੀਂ ਉਹ ਸਾਬਤ ਬਾਂਦਰ ਇੱਕ ਬਾਦ ਨੂੰ ਚੁੱਕ ਕੇ ਲੈ ਗਿਆ। ਉਹ ਬਾਦ ਚੱਕ ਕੇ ਲੈ ਗਿਆ ਬਾਂਦਰ ਨੂੰ। ਹੈ ਹਾਂਜੀ ਬਾਦ ਇੰਜ ਬਾਂਦਰ ਉਹਨੂੰ ਝਪੱਟਾ ਮਾਰਿਆ ਵਾ ਬਾਦ ਨੂੰ, ਤੇ ਉਹਦੇ ਇੱਥੇ ਬਹਿ ਗਿਆ ਵਾ, ਤੇ ਬਾਦ ਨੂੰ ਨਹੀਂ ਲੈ ਗਿਆ। ਔਰ ਬਾਂਦਰ ਏਦਾਂ ਬੈਠਾ ਜਿਵੇਂ ਉਹਨੂੰ ਬਾਤ ਕਰਾਇਆ ਹੋਇਆ ਵਾ, ਮੈਨੂੰ ਉੱਥੇ ਲਾ ਦੇ। ਹਾਂਜੀ ਲਬਾਸ ਕਰਾਇਆ। ਯਾਰ ਉਹ ਤੇ ਛੱਡੋ ਤੁਸੀਂ, ਉਹ ਤੇ ਜਾਨਵਰ ਨੇ, ਇਨਸਾਨ ਕੀ ਕੰਟੈਂਟ ਦੇ ਰਹੇ ਆ। ਇਨਸਾਨ ਨੂੰ ਵੀ ਚੁੱਕ ਕੇ ਲੈ ਜਾਂਦਾ ਬਾਦ। ਉਹ ਨਹੀਂ ਯਾਰ ਬਹੁਤ ਬੁਰਾ ਆ। ਵਾਇਰਲ ਹੋਣ ਲਈ ਜਾਂ ਵਿਊਜ਼ ਲੈਣ ਲਈ ਲੋਕੀ ਕੁਝ ਨਹੀਂ ਸੋਚ ਰਹੇ, ਕੁਝ ਕੁਛ ਵੀ ਵੀ ਦੇਖ ਰਹੇ। ਜੋਕ ਦਰ ਜੋਕ ਦਿਖਾਈ, ਜ਼ਰਾ ਦੱਸੋ ਕੀ ਕਰ ਰਹੇ? ਪਤਾ ਕੀ ਗੱਲ ਆ, ਖੁਦਾਰਾ ਉਹ ਚੀਜ਼ਾਂ ਅੱਗੇ ਲੈ ਕੇ ਆਓ ਜਿਹਦੇ ਨਾਲ ਤੁਹਾਡੀ ਨਵੀਂ ਨਸਲ ਜਿਹੜੀ ਆ ਨਾ ਉਹਨਾਂ ਨੂੰ ਕੁਝ ਸਿੱਖਣ ਨੂੰ ਮਿਲੇ। ਡੈਫੀਨਿਟਲੀ ਬੱਚੇ ਹੁਣ ਦੇਖਦੇ ਉਹ ਕੁਛ ਵਾ, ਤੇ ਬੱਚਿਆਂ ਨੇ ਸਿੱਖਣਾ ਕੀ ਆ। ਤੁਸੀਂ ਆਪਣੇ ਬੱਚਿਆਂ ਦੀ ਤਰਬੀਅਤ ਅੱਛੀ ਕਰ ਲਓ ਬਸ, ਕਿਉਂਕਿ ਜੋ ਬੀਜਣਾ ਉਹੀ ਵੱਢਣਾ। ਸ਼ਵਾਰਮਾ ਖਾਦਾ ਤੇ ਬਦ ਹਜ਼ਮੀ ਹੋ ਗਈ, ਕਾਗਜ਼ ਸਮੇਤ ਹੀ ਖਾ ਗਿਆ। ਉਹ ਗੰਢ ਜੀ ਨਹੀਂ ਖੋਲੀ ਉੱਤੋਂ। ਸੋਹਣਾ ਪੈਂਟ ਕੋਟ ਪਾਇਆ, ਮਹਿਮਾਨੇ ਖਸੂਸੀ ਬਣਿਆ ਕਿ ਜਗ੍ਹਾ ਉਹਨਾਂ ਨੇ ਸ਼ਵਾਰਮਾ ਗਿਫਟ ਕੀਤਾ ਤੇ ਛਾਪਰ ਵੀ ਚੱਟਣ ਡਿਆ। ਉਹ ਸੁੱਟਦੇ ਹੋਏ ਲੜਕੇ ਖੈਰ। ਯਾਰ ਬਹੁਤ ਖੂਬਸੂਰਤ ਗੱਲ ਕੀਤੀ ਮਿੱਠੇ ਨੇ ਕਿ ਜੋ ਬੀਜਣਾ ਹੈ ਉਹ ਵੱਢਣਾ ਹੈ। ਕੋਈ ਵੱਢਣਾ। ਮੈਂ ਅੱਜ ਕੱਲ ਦੇਖ ਰਿਹਾ ਕਿ ਬੜੇ ਬੜੇ ਵਾਕਿਆਤ ਹੋਣਦੇ ਬੱਚਿਆਂ ਨਾਲ, ਬਿਲਖਸੂਸ ਬੱਚਿਆਂ ਦੀ ਕੇਅਰ ਤੁਸੀਂ ਆਪ ਕਰੋ। ਮੈਂ ਅਕਸਰ ਇਹ ਮੈਸੇਜ ਦਿੰਦਾ ਹੁੰਦਾ, ਅਸੀਂ ਉਹ ਫਿੱਕਾ ਜਾਂ ਮੈਸੇਜ ਨਹੀਂ ਦੇਣਾ ਕਿ ਗ੍ਰਿਫਤ ਮਜ਼ਬੂਤ ਕਰੋ, ਨਹੀਂ, ਸਾਡਾ ਮੈਸੇਜ ਨਵਾਂ ਹੋਏਗਾ। ਉਹ ਤਾਂ ਸਦਾ ਬਹਾਰ ਹੈ ਨਾ। ਸਦਾ ਉਹਦਾ ਫਾਇਦਾ ਕੀ ਹੈ ਬਤਾ ਦੇ, ਗ੍ਰਿਫਤ ਮਜ਼ਬੂਤ ਕਰਕੇ ਕਿੱਥੇ ਜਾਣਾ ਵਾ। ਇਹ ਕੋਈ ਲੌਜੀਕ ਹੈ। ਯਾਰ ਕਹਿਣ ਦਾ ਹੁਣ ਮਕਸਦ ਹੈ ਵਾ ਕਿ ਗ੍ਰਿਫਤ ਮਜ਼ਬੂਤ ਰੱਖੋ, ਆਹੋ। ਲੇਕਿਨ ਮਿੱਠਾ ਜੀ ਬੱਚਿਆਂ ਦੀ ਕੇਅਰ ਕਰੋ, ਆਪਣੀ ਕੇਅਰ ਧਿਆਨ ਕਰੋ। ਰੱਖੋ ਉਹਨਾਂ ਦਾ। ਯਾਰ ਪਤਾ ਹੀ ਨਹੀਂ ਲੱਗ ਰਿਹਾ ਕਿਸ ਟਾਈਮ ਕੀ ਹੋ ਜਾਵੇ। ਹਾਂਜੀ। ਇਹਦਾ ਦਾ ਅਮੀਰ ਬੱਚਾ ਨਾ
ਫੈਮਿਲੀ ਦੇ ਵਿੱਚ ਆਪਣੇ ਨੂੰ ਵੱਡਾ ਦੱਸਣ ਵਾਸਤੇ ਸ਼ੋਰਾ ਨਹੀਂ ਹੁੰਦਾ ਸ਼ੋਰਾ, ਉਹ ਪੀਣ ਵਾਸਤੇ ਕੋਈ ਸਟਰॉ ਮਿਲ ਜਾਏਗਾ ਨਹੀਂ ਤੂੰ ਉਦਾਂ ਹੀ ਕੋਟ ਪੀਣਾ ਜ਼ਰੂਰ ਆ। ਆਹੋ ਵੀ ਅਮੀਰ ਸਾਬਤ ਕਰਨਾ ਪੀਣਾ ਜ਼ਰੂਰ ਹਾਂਜੀ ਮਿੱਠਾ ਜੀ, ਜੋ ਬੀਜਣਾ ਅੱਛਾ। ਉਹੀ ਵੱਢਣਾ। ਗੱਲ ਬੜੀ ਹਮਾਮ ਤੇ ਜਾ ਕੇ ਐਵੇਂ ਕਹੀ ਰਮਜ਼ਾਨ ਕੈਲੰਡਰ ਆ ਗਿਆ ਭਲਾ ਯਾਰ ਤੂੰ ਆਪਣਾ ਕਲਮਾ ਕੁਲਮਾ ਸੈੱਟ ਕਰਾ ਤੇ ਰਮਜ਼ਾਨ ਕੈਲੰਡਰ ਆਹ ਲੈ ਐਵੇਂ ਹੀ ਨਜਾਇਜ਼ ਪਤਾ ਨਹੀਂ ਹੁੰਦਾ ਮੈਂ ਕਿਹੜਾ ਲਫ਼ਜ਼ ਕਿੱਥੇ ਕਹਿਣਾ ਬੱਚਾ ਡਿੱਗਾ ਆਫ ਗੋਡ ਸੀ ਨਹੀਂ ਤੂੰ ਸਿੱਧਾ ਉਹ ਵਿਚਾਰੇ ਨੂੰ ਕੀ ਪਤਾ ਗੋਡੇ ਤੇ ਪੌੜੀਆਂ ਤੋਂ ਡਿੱਗ ਗਿਆ ਤੇ ਉਹਨੂੰ ਕਹਿੰਦੇ ਮੈਂਸ਼ਨ ਨੋਟ ਉਹ ਦਾਦਾ ਠਾ ਕਰਕੇ ਡਿੱਗਿਆ ਨੂੰ ਕਹਿੰਦਾ ਉੱਡ ਜਾਏ ਕੀੜੀ ਕਾਟਾ ਗੁਰ ਰੁੜ ਗਿਆ ਕੀੜੀ ਕਾਟਾ ਰੁੜ ਗਿਆ ਉਹ ਮਰਨ ਦੇ ਵਿਚਾਰਾ ਉਹਦੀ ਰਸੀਦ ਫੋਟੋ ਯਾਰ ਵਾਲਦ ਸਾਹਿਬ ਇਹਨੂੰ ਡਾਂਟ ਰਹੇ ਆ ਤੇ ਉਹਨਾਂ ਨੂੰ ਕਹਿ ਰਿਹਾ ਲੁੱਕ ਹੂਜ਼ ਟਾਕਿੰਗ। ਵੀ ਹੁਣ ਸਹੁਰੇ ਦੇ ਕਰਕੇ ਰੋਟੀ ਖਾ ਕੇ ਉੱਥੇ ਸਿੱਧਾ ਕਹੇ ਮੈਂ ਫੁੱਲ ਆਈਪੁਰ ਪਾਸ ਜੀ ਵਾਰਦ ਪੌੜੀਆਂ ਤੇ ਅੰਜ ਆਇਆ ਵਾ ਤੈਨੂੰ ਕਹਿੰਦੇ ਆ ਬਣ ਗਿਆ ਤੇਰਾ ਸਲੋਮੋ ਹੈ ਬਣਾ ਲਿਆ। ਇਦਾਂ ਦਾ ਨਾਈਕੋ ਸਾਬਣ ਆਉਂਦਾ ਬੜੀ ਮਾੜੀ ਵਸ ਜਾਂਦਾ ਪੂਰੇ ਸ਼ੰਦਰ ਵੀ ਉਹਦਾ ਸਾਬਣ ਅੰਦਰ ਚੱਲ ਜਾਂਦਾ ਅੰਦਰ ਵੀ ਉਸ ਤਰ੍ਹਾਂ ਲਾਉਣ ਡਿਆ ਹੁੰਦਾ ਇਹੋ ਜਿਹਾ ਬੰਦਾ ਨਾ ਹਮਾਮ ਚ ਹੁਣ ਉਸ ਟਾਈਮ ਜਾਂਦਾ ਜਦੋਂ ਨਾਈ ਨਹੀਂ ਹੁੰਦਾ ਤੇ ਜਦੋਂ ਨਾਈ ਆਉਂਦਾ ਨਾ ਤੇ ਉਹਦੇ ਹਾਲ ਫਟਕੜੀ ਕਰਕੇ ਪੁੱਛਦੇ ਆ ਹੈ ਕੀ ਸੀ ਯਾਰ ਬੜੀ ਮਜ਼ੇਦਾਰ ਹੈ ਬੜੀ ਮਜ਼ੇਦਾਰ ਹੈ ਔਰ ਇਦਾਂ ਦੇ ਸਲਮਾਨ ਵਰਗੇ ਤਾਂ ਪੜ੍ਹੇ ਲਿਖੇ ਬੰਦੇ ਗਲੀ ਕੁੱਤਾ ਆ ਰਿਹਾ ਉਹਨੂੰ ਕਹੋਗੇ ਮੈਂ ਨੈਕਸਟ ਇਧਰ ਦੇਖੂੰ ਵੀ ਤੂੰ ਯਾਰ ਉਹਨੂੰ ਵਿਚਾਰ ਕੀ ਕਹਿਣਾ ਵਾ ਸਮਝਾ ਰਿਹਾ ਵੀ ਰੋੜਾ ਮਾਰ ਦੇ ਪਛ ਪਾ ਦੇ ਵੀ ਬਿੱਲੀ ਦੁੱਧ ਪੀਂਦੀ ਉੱਥੇ ਕੀ ਕੈਟੋ ਹੈ ਲੈ ਤੂੰ ਰੋੜਾ ਮਾਰ ਦੇ ਵਿਚਾਰੀ ਦੇ ਪਛ ਪਾ ਦੇ ਯਾਰ ਇੱਕ ਬੰਦਾ 6 ਵਜੇ ਦੇ ਸਲੂਨ ਤੇ ਕਰਾਉਣ ਆਇਆ ਤੇ ਉਹਨੂੰ ਪੁੱਛਣ ਦਿਆ ਇੱਥੇ ਖਾਣੀ ਕਿ ਘਰ ਜਾ ਕੇ ਕਰਨੀ ਅੱਛਾ ਉਰਦੂ ਸਪੀਕਿੰਗ ਕਰਦਾ ਬੱਚੇ ਨੇ ਤੇ 50 ਰੁਪਏ ਪਲਾਸਟਿਕ ਦਾ ਪਿਸਤੌਲ ਮੰਗ ਲਿਆ ਉਹਨੇ ਗੁੰਮਰਾਹੀ ਹੈ ਬੇਟਾ ਇਹ ਉਹਨੂੰ ਲੈ ਕੇ ਤੇ ਵਿਚਾਰਾ ਖੇਲੇ 10 ਮਿੰਟ ਯਾਰ ਅੱਛਾ ਘਰ ਆ ਕੇ ਵੀ ਸ਼ੇਪ ਕਟਿੰਗ ਕਰ ਦਿੰਦਾ। ਜੀ ਜੇ ਲੱਤ ਲੁੱਤ ਟੁੱਟੀ ਹੋਵੇ ਘਰ ਵੀ ਆ ਜਾਂਦੀ ਇਦਾਂ ਦੇ ਨਹੀਂ ਯਾਰ ਉਹ ਮੈਂ ਨਾ ਉਹ ਇਦਾਂ ਦੇ ਇੰਨੇ ਕੰਮ ਤੋਂ ਥੋੜੇ ਹੁੰਦੇ ਨਾਈ ਲਾ ਕੇ ਡੱਬ ਨਾਲ ਉਸ ਤਰ੍ਹਾਂ ਲਾਇਆ ਹੁੰਦਾ ਹਾਂਜੀ ਭਾਜੀ ਕਰਾਉਣਾ ਕੁਝ ਲੜਕੇ ਹਾਇਰ ਕਰ ਰਹੇ ਕੁਝ ਇੱਕ ਦੋ ਹੋਰ ਉਹਦੇ ਨਾਲ ਫਿਰ ਜ਼ਰਾ ਜ਼ਿੰਦਗੀ ਦੀ ਪਹਿਲੀ ਵਾਰੀ ਇੰਜ ਕਰਕੇ ਪਹਿਲੀ ਵਾਰੀ ਸ਼ੇਵ ਖਤ ਕਰਾਉਣ ਗਿਆ ਡਰਾਈ ਮਸ਼ੀਨ ਹੀ ਕਰਦੇ ਉਹਨੂੰ ਗੱਡੀ ਨੂੰ ਪਿਸਤੌਲ ਕੱਢ ਲਿਆ ਭਾਜੀ ਦੱਸ ਯਾਰ ਵੈਸੇ ਹੋਮ ਸਰਵਿਸ ਦਾ ਅੱਛਾ ਆਈਡੀਆ ਦਿੱਤਾ ਭਾਈ ਫੈਸਲ ਘਰ ਜਾ ਹੋਣਾ ਚਾਹੀਦਾ। ਓਏ ਉਹ ਜਿਹੜੇ ਮਰੀਜ਼ ਬਜ਼ੁਰਗ ਟਾਈਪ ਆ ਨਾ ਉਹਨਾਂ ਵਾਸਤੇ ਠੀਕ ਆ ਜਿਹੜੇ ਨਹੀਂ ਤੁਰ ਫਿਰ ਸਕਦੇ ਵੀਲ ਚੇਅਰ ਤੇ ਨੇ ਉਹਨਾਂ ਵਾਸਤੇ ਇਹਨੇ ਬਾਹਰ ਲਿਖ ਕੇ ਲਾਇਆ ਕਿ हम होम सर्विस भी देते हैं कच्चे के डाकुओं ने फोन करता कहते साडी शेव कर दे ਔਰ ਖੁਸ਼ੀ ਇਹਨੇ ਲਿਖ ਕੇ ਲਾਇਆ ਕਿ ਹੋਮ ਸਰਵਿਸ ਹੀ ਦਿੱਤੇ ਉਹਨਾਂ ਨੇ ਸ਼ੇਵ ਵੀ ਕਰਾਈ ਨਾਲੇ ਘਰ ਦੇ ਕੰਮ ਵੀ ਕਰਾਏ ਔਰ ਛੁੱਟੀ ਵੀ ਕੀਤੀ ਆ ਹਮਾਮ ਬੰਦ ਵੀ ਆ ਸ਼ਟਰ ਚੁੱਕਿਆ ਫਿਰ ਬਾਹਰ ਲਿਖ ਕੇ ਲਾਇਆ ਅੱਜ ਹਰ ਤਰ੍ਹਾਂ ਦੀ ਸਰਵਿਸ ਬੰਦ ਹੈ ਵੀ ਤੂੰ ਸ਼ਟਰ ਛੋੜ ਕੇ ਘਰ ਚੱਲ ਜਾ ਅੱਜ ਤਾਂ ਬੰਦ ਤੇ ਬੰਦ ਨਹੀਂ ਇੰਗਲਿਸ਼ ਚ ਕੀ ਕਰਨਾ ਫਿਰ ਇੰਗਲਿਸ਼ ਹੈ ਵੀ ਖੋਤੇ ਨੇ ਗਲਤੀ ਮਾਰੀ ਉਹਨੇ ਐਕਸਕਿਊਜ਼ ਮੀ ਬ్రో ਕਿ ਤੂੰ ਅੱਲਾ ਦੇ ਬੰਦੇ ਨੇ ਕਹਿੰਦੇ ਫਿਰ ਉਹਦੇ ਐਕਸਕਿਊਜ਼ ਮੀ ਦੱਸ ਬਿਹੇਵ ਪਲੀਜ਼ ਆਹੋ ਉੱਥੇ ਜੈਨਜ਼ੀ ਬਣਦੇ ਆ ਵਾ ਸਹੁਰੇ ਨੇ ਕੋਈ ਮਾੜੀ ਜੀ ਗੱਲ ਕੀਤੀ ਤੇ ਉਹਨੂੰ ਕਹਿੰਦਾ WDYM what do you mean ਵੀ ਹੁਣ ਪਹਿਲਾਂ ਇੰਜ ਕਰਕੇ ਵੀ ਕਿਸ ਦਿਨ ਨਹੀਂ ਵੀ ਗਾਹਕ ਆਇਆ ਗਾਹਕ ਨਹੀਂ ਤੇ ਬੱਚਿਆਂ ਨੂੰ ਕਹੀ ਨਾ ਕਾਰੀਗਰ ਨੂੰ ਓਏ ਆਰਾਂ ਦੀ ਜੰਗ ਦਾ ਕਰਕੇ ਆ ਕਿਹੜਾ ਰੌਲਾ ਮਾਮਾ ਵੀ ਝੱਥਾ ਤੇ ਵਧਣਾ ਹੀ ਵਧਣਾ ਅੱਛਾ ਇਹੋ ਜਿਹੇ ਨਾ ਸਖਤ ਬੌਸ ਹੁੰਦੇ ਆ ਹੁਣ ਐਵੇਂ ਬੈਠ ਕੇ ਨਾ ਖਾਤਾ ਖੋਲਿਆ ਦੁਕਾਨ ਤੋਂ ਓਏ ਚਾਵਾ ਕੌਣ ਅੰਨੀਆਂ ਪੀ ਗਿਆ ਇੱਥੇ ਤੇ ਉਹ ਫਿਰ ਕਾਰੀਗਰ ਦਾ ਉਹ ਤੁਹਾਡਾ ਭਰਾ ਆਇਆ ਅੱਛਾ ਚਲੋ ਕੋਈ ਨਹੀਂ ਔਰ ਇਦਾਂ ਦਾ ਬੌਸ ਸ਼ਾਮ ਨੂੰ ਦੁਕਾਨ ਕੋਲ ਬੰਦ ਕਰਕੇ ਨਾ ਪੁਰਾਣੀ ਚੱਪਲ ਲਾ ਕੇ ਨਾ ਇੱਕ ਨਵੀਂ ਚੱਪਲ ਕੱਢ ਕੇ ਰੰਜ ਕਰੂਗਾ ਮੈਂ ਨਿਕਲਦਾ ਫਿਰ ਦਾਨਿਸ਼ ਜਾਂ ਤੂੰ ਜਾ ਚੱਪਲ ਵਾਹ चलो यार ब्रो प्लीज खत्म रह मैं के जाना हाँ, उधर बस बच्चे वेट कर रहे हैं जाना ਚਲੇ ਯਾਰ ਹਾਂਜੀ ਦਾਨ ਸਿੱਧਾ ਨਹੀਂ ਕਹਿਣਾ ਸਲੂਨ ਦੇ ਵਿੱਚ ਵੀ ਇਹਨੂੰ ਏਸੀ ਨੂੰ 16 ਦੇ ਕਰ ਇਸਕੋ 60 पे कर लो ना ਯਾਰ ਮਾੜਾ ਜਿਹਾ ਇਹਦੇ ਹਮਾਮ ਤੇ ਰਸ਼ ਪਿਆ ਤੇ ਦੋ ਬੰਦੇ ਕੁਰਸੀਆਂ ਤੇ ਬੈਠੇ ਡਬਲ ਸਵਾਰੀ ਟਾਈਮ ਓਏ ਕਹਿ ਨੂੰ ਕਰਕੇ ਕਹੋ ਲੇਕਿਨ ਯਾਰ ਮੈਂ ਪਹਿਲੀ ਵਾਰੀ ਸੁਣਿਆ ਕਹਿੰਦਾ ਬੈੱਡ ਵੀ ਰੱਖਿਆ ਵਾ ਉਹ ਮਸਾਜ ਬੈੱਡ ਹੁੰਦਾ ਮਸਾਜ ਬੈੱਡ ਹੁੰਦਾ ਯਾਰ ਇਤੋਂ ਸਾਫ ਪਤਾ ਲੱਗਦਾ ਵੀ ਤਰੇਕ ਤੇ ਥੱਲੋਂ ਖਤ ਕਿਤੇ ਕਰਾਇਆ ਅੱਛੀ ਜਗ੍ਹਾ ਗਏ ਤੁਸੀਂ ਦੇਖੋ ਮੇਰੀ ਗੱਲ ਸੁਣੋ ਝਾਲ ਤੇ ਨਹੀਂ ਹੈਗੇ ਬੈੱਡ ਬੁੱਡ ਇਹ ਡੀ ਗਰਾਊਂਡ ਆ ਹੁਣ ਇੱਧਰ ਤੁਸੀਂ ਜਿਹੜਾ ਬੈੱਡ ਪੰਜਾਬ ਯਾਰ ਮਸਾਜ ਬੈੱਡ ਮੈਂ ਨਹੀਂ ਦੇਖੇ ਓਏ ਉਹ ਹੁੰਦੇ ਭਾਜੀ ਹੁੰਦੇ ਆ ਯਾਰ ਤੁਹਾਨੂੰ ਨਹੀਂ ਸਲਮਾਨ ਪਤਾ। ਤੁਸੀਂ ਭਾਈ ਆਬਦ ਦੇ ਸਲੂਨ ਤੇ ਜਾਣਾ ਹੁਣ ਫਲਾਈਂਗ ਸੀਟ ਤੋਂ ਲਿਆ ਨਵਾਂ ਕਨਾਰ ਰੋਡ ਤੇ ਜਾ ਕੇ ਦੇਖੋ ਉਹਦਾ ਕਿਹੜੀ ਕਿਹੜੀ ਚੀਜ਼ ਆ ਉਹਨੇ ਹਲੇ ਸੈਟਅਪ ਉਹਦਾ ਨਵਾਂ 4 ਕੁਰਸੀਆਂ ਵਾਲਾ ਮਸਾਜ ਉੱਥੇ ਬੜਾ ਕੁਛ ਅਗਲੇ ਪੈਨ ਮੈਨੀਪੈਟੀ ਕਰਦੇ ਤੁਸੀਂ ਉਹੀ ਜਾ ਕੇ ਕੰਗਾ ਹੈ ਪੁੱਛ ਕੇ ਬਾਹਰ ਪੈਡੀਗੇਅਰ ਵੀ ਹੁੰਦਾ ਮੋਚਣਾ ਪੁੱਛੀ ਜਾਂਦੇ ਆ ਦੱਸ ਮੈਨੀ ਪੈਡੀ ਹੈ ਸੋਹਣਾ ਨਹੀਂ ਇਦਾਂ ਲੈ ਕੇ ਨੋ ਕੱਟਣ ਦੇ ਉੱਥੇ ਪੱਲ ਬਸ ਠੀਕ ਹੋ ਗਿਆ ਯਾਰ ਮੈਂ ਆਵਾਂਗਾ ਫਿਰ ਕਿਦਨ ਪੈਡੀਗੇਅਰ ਵੀ ਕਰਵਾਉਣਾ ਵਾ ਮੈਂ ਫੈਸਲ ਮੈਂ ਤੁਹਾਡਾ ਉਹ ਕੀ ਕਹਿੰਦੇ ਉਹ ਜ਼ਮਜ਼ਮ ਵਾਲਿਆਂ ਤਰ੍ਹਾਂ ਇਸਤਕਬਾਲ ਕਰਨਾ ਨਹੀਂ ਮੈਨੀਪੈਟੀ ਕਰਦੇ ਆ ਹੈ ਆਹਾ ਬਸ ਫਿਰ ਜਦੋਂ ਮੈਂ ਆਉਣਾ ਨਾ ਇਸਤਕਬਾਲ ਵੀ ਉਹ ਮੈਨੀਪੈਟੀ ਮੇਰਾ ਕਰਾਉਣਾ ਤੇਰਾ ਪਿਆਰ ਆ ਵਾ ਸਕੂਨ ਆ ਖੀਰੇ ਰੱਖ ਕੇ ਸਹੀ ਮੈਂ ਲਾਹੌਰ ਜਾਣਾ ਲਾਹੌਰ ਜਾਣ ਤੋਂ ਪਹਿਲੇ ਦਾਨਿਸ਼ ਆਪਾਂ ਦੋ ਭਾਈ ਫੈਸਲ ਫਿਸ਼ਰ ਕਰਾਉਣਗੇ ਉਹ ਮੂੰਹ ਵੇਖ ਕੇ ਕਹਿੰਦਾ ਭਾਜੀ ਇੱਥੇ ਖੀਰੇ ਪੂਰੇ ਨਹੀਂ ਹੋਣੇ ਸ਼ਿਮਲਾ ਵਿੱਚ ਕੱਟ ਕੇ ਰੱਖ ਦਵਾਂ ਹਲਕਾ ਜਿਹਾ ਲਾਫਟਰ ਹੀ ਆ ਦੇ ਦਿਓ ਕਿਹੜਾ ਰੌਲਾ
ਬਾਕੀ ਦੁਨੀਆ ਉੱਤੇ ਲੱਖ ਫਕੀਰ ਆ ਸਭ ਬੈਨ ਖਲੋਣ ਹਾਂ ਕੋਲ ਹੋਵੇ ਤੇ ਹੱਸਣ ਸਾਰੇ ਟੁਰ ਜਾਵੇਂ ਤੇ ਰੋਣ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ ਹੱਸਦੇ ਰਹੋ ਵਸਦੇ ਰਹੋ ਆਬਾਦ ਰਹੋ ਸ਼ਾਦ ਰਹੋ ਮਿੱਠਾ ਹੈ ਜਾਂ ਫਿੱਕਾ ਹੈ ਤੁਹਾਡਾ ਹੈ ਤੁਹਾਡਾ ਹਾਂ ਲਾਲ ਨਿਕਲੇ ਚਿੱਟਾ ਨਿਕਲੇ ਤੁਹਾਡਾ ਹੈ ਲਵ ਖਾਣੋਂ ਨਿਕਲੇ ਪੱਕਾ ਨਿਕਲੇ ਤੁਹਾਡਾ ਹੈ ਤੁਸੀਂ ਇਹੋ ਜਿਹੇ ਨਾ ਮਸਤ ਹੋਸਟ ਹੁੰਦੇ ਤੇ ਐਂਡ ਤੇ ਕਹਿੰਦੇ ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ ਤੇ ਦਿਲ ਵੀ ਨਹੀਂ ਬੰਦਾ ਦਿਲ ਕਿੱਦਾਂ ਬਣਨਾ ਵਾ ਇਦਾਂ ਦੇ ਮਸਤ ਮਰੀਜ਼ ਹੁੰਦੇ ਆਪਣਾ ਬਰਨੌਲਾ ਮੂੰਹ ਨਾਲ ਪਟ ਲੈਂਦੇ ਇਹ ਕਿਉਂ ਲਾਇਆ ਸੀ ਪਹਿਲਵਾਨ ਹੋਸਟ ਹੁੰਦੇ ਆ, ਕਹਿੰਦੇ ਚੱਲ ਬੱਲੋ ਬੰਦ ਕਰ ਕੈਮਰਾ ਓਕੇ ਬਹੁਤ ਹੋ ਗਿਆ ਇਦਾਂ ਦੇ ਪਹਿਲਵਾਨ ਉਸ ਟਾਈਮ ਹੀ ਉੱਠ ਕੇ ਸਾਫਾ ਘੁਮਾ ਚਲੋ ਬ੍ਰੇਕ ਦਾ ਟਾਈਮ ਹੋ ਗਿਆ इधर दे उर्दू स्पीकिंग ना जज नु कहिए योर ऑनर हमारा कुछ करो हम बंदे ने कहीं जाना होता है यार पढ़े लिखे बच्चे ना घर आके कह के मम्मा आज मैंने स्प्राइट में नमक डाला मेरे हाथ ही पड़ गई तेरी खैर होवे ओए इससे पहले कि ਜ਼ਹਿਰ ਪੀਣਾ ਸੀ ਤੇ ਜ਼ਹਿਰ ਦੇ ਵਿੱਚ ਨਮਕ ਸੁੱਟ ਕੇ ਦਵਾ ਦਾ ਮੂੰਹ ਨੂੰ ਲੱਗ ਜ਼ਹਿਰ ਪੀਣਾ ਸੀ ਪਿੱਛੇ ਮਾੜੀ ਬੜੀ ਤੋਖ ਮਲੰਗ ਵੀ ਪੈ ਗਿਆ ਲਵ ਯੂ ਜੀ ਯਾਰ ਇਹ ਲਹਾਟ ਵੀ ਕਰਿਆ ਕਰੀ ਯਾਰ ਇਹ ਮੈਂ ਚੁਟਕੀ ਵਾਲਾ ਬਣਾ ਇਹ ਲੈ ਆ ਇਹ ਲੇਕਿਨ ਮੈਨੂੰ ਕੱਲ ਇੱਕ ਜਣੇ ਨੇ ਸਿਖਾਇਆ ਇਹ ਅੱਜ ਯਾਰਾ ਉਂਗਲ ਦਾ ਆਪਰੇਸ਼ਨ ਹੋਇਆ ਹਾਲ ਹੀ ਨਹੀਂ ਬਣਨ ਡਿਆ ਇੱਕ ਮਿੰਟ ਭਾਈ ਜਿਹੜਾ ਬਣਦਾ ਉਹ ਬਣਾਓ ਉਹ ਬਣ ਗਿਆ ਯਾਰ ਚੁਟਕੀ ਠੀਕ ਆ ਉਹ ਠੀਕ ਆ ਯਾਰ ਹਾਰਟ ਉਧਰ ਚੁਟਕੀ ਚੈੱਕ ਕਰ ਉਹਦੇ ਚੈੱਕ ਕਰੀ ਉਹ ਬਿੱਲੀ ਬਣਾਤੀ ਉਹਨਾਂ ਨੇ ਓਏ ਮੈਂ ਰਿਸਕ ਨਹੀਂ ਲਿਆ ਕਿ ਉਹਦਾ ਆਪਰੇਸ਼ਨ ਹੋਇਆ ਨਾ ਨਹੀਂ ਖੁੱਲਦੀ ਦੇਖੀ ਉਹਨੇ ਫੜ ਕੇ ਉਹਨੂੰ ਥੱਲੇ ਕਰ